उस्ताद जी 32,000 लाओ ते इन्हू किते होर रखवा दो ਇਹਨੇ ਭਰਜਾਈ ਆਪਣੀ ਦਾ ਨਾਂ ਲੈ ਕੇ ਉਸਤਾਦ ਜੀ ਕਿਹਾ की क्या ਨੀਲਮ ਮਨੀਰ ਕਹਿੰਦਾ ਮੈਂ ਇਹਨੂੰ ਉਹਨੇ ਜਿੱਦਣ ਅੱਲਾ ਮਾਫੀ ਦੇਵੇ 2000 ਰੋਜ਼ ਦਾ ਕਰਤਾ ਇਹਨੇ ਤੇ ਕਹਿਣਾ ਕਿ ਮੈਂ ਮੈਨੂੰ ਅੱਜ ਤੋਂ ਬਾਅਦ ਨੋਨੀ ਬਾਨੀ ਕਹੋ ਨੋਨੀ ਚੈਨੀ ਨਹੀਂ ਤੁਸੀਂ ਮੈਨੂੰ ਫ੍ਰੀ ਲਾ ਲਓ ਮੈਂ ਕੁਝ ਵੀ ਨਹੀਂ ਲੈਣਾ अस्सलाम वालेकुम नाज़रीन डी टाइम में खुश आमदीद गौर नहीं कर रहे तुसी ਲਟਕਿਆ ਹੋਇਆ ਉਸਤਾਦ ਜੀ ਆਹੋ ਤੈਨੂੰ ਇੱਥੋਂ ਵੀ ਨਜ਼ਰ ਆ ਰਿਹਾ ਲਟਕਿਆ ਹੋਇਆ ਨਹੀਂ ਨਹੀਂ ਰੋਲੇ ਉਸਤਾਦ ਜੀ ਮੈਨੂੰ ਤੇ ਨਹੀਂ ਲੱਗ ਰਿਹਾ ਕਿ ਤੂੰ ਲਟਕਿਆ ਹੋਇਆ ਜਿਸੋ कटियां बाहों वाली शर्ट पाई है ਕਿਹੜੀ कटियां बाहों खूबसूरत लग रहा हूँ हाँ सही है दिन ब दिन जवान हो रहा हूँ मैं माशाल्लाह उस्ताद जी नींद मैनू अजकल नाज़रीन बड़ी आ रही सुकून दी अनु पुछो नु कल मैं इत्थे लम्मे पे कौन सी मैं अंदर लम्मे पे मैं मतलब थोड़ी देर वास्ते लेटदा ना तो मैनू इंज हुंदा यार सौ जावां ते मैं सौ जाना ओए तरस गया कसम से नींद नूं लोग कल सिर्फ ना इत्थे पता नहीं अमैर सी कि सनैन सी ते मैनू इंज लगा मेरी जेब च हत्थ गया ते उदों बस मेरी अख खुली है ते उस तो बाद फिर मैं नहीं सुता नहीं नहीं मैं इदां दा नहीं ये दोवें ही ने नहीं मेरे बूट लथ रहे सी मैं नींद च ना मैनू इंज लगा मेरे को बूट ला रहा फिर ते मैं क्या मेरे को तो पंजां चों कोई भी नहीं थी कौन ला रहे फिर मैं देखा तो सनैन सी एक बूट लाया दूजा बूट लाया ते लैके निकलन लगा ते मेरी अख खुल गई मैं कहा रख दे इत्थे अच्छा तुहाडी अख लीगल लगदी आ कुल दी इलीगल आ या तुसीं सुत्ते पे बंदे दे बूट ही ला लो तुहाडी अख नहीं खुलनी उत्तों बूट भी ओहदे पूरे पूरे टैट होण लो जी साडे नाल नोनी दे नाल अज नोनी दी बड़ी डिस्कस होनी है क्योंकि तुसीं नोनी नू मजबूर करता मैनू कि भी मैं नोनी नाल कोई डिस्कस कर लवां नोनी साहब सब तो पहले कोई अच्छा जिहा एक 27 सुनानी बस चल जल्दी ढोलना जरा मुखड़े दी चाबी उरा करवे मैं दिल वाला बुआ खोलना जरा मुखड़े दी चाबी उरा करवे मैं दिल वाला बुआ खोलना ढोलना वे ढोलना क्या कहने की स्नेह आ रही तेरी है ਉਸਤਾਦ ਜੀ ਕਹਿਣ ਦਾ ਮਤਲਬ ਕਿ ਇਹਦਾ ਜਿਹੜਾ ਮਹਿਬੂਬ ਹੈ ਕੋਈ ਏਡਾ ਕੋਈ ਕੰਫਰਟੇਬਲ ਨਹੀਂ ਹੈ ਉਹਦੇ ਮੂੰਹ ਹੀ ਜੰਦਰੇ ਵਰਗਾ ਹੈ ਉਸਤਾਦ ਜੀ ਉਹਨੇ ਕੀ ਮਹਿਬੂਬ ਨੇ ਮੂੰਹ ਨੂੰ ਵਾਇਰ ਲਾ ਕੇ ਲਾਇਆ ਕਿ ਚਾਬੀ ਉਹਨਾਂ ਕਰ ਵੀ ਸਮਝ ਮੁਖੜੇ ਦੀ ਚਾਬੀ ਇਹ ਕੀ ਹੈ ਢੋਲਣਾ ਮੈਂ ਤੇ ਹੁਣ ਗੌਰ ਕੀਤਾ ਢੋਲਣਾ ਨਹੀਂ ਉਦਾਂ ਹੀ ਦੱਸ ਢੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾਂ ਕਰਵੇ ਇਹ ਕੀ ਗੱਲ ਆਹੋ ਉਹਦਾ ਮੂੰਹ ਜੰਦਰੇ ਵਰਗਾ ਨਾ ਮੈਂ ਤੈਨੂੰ ਕਿਹਾ ਨਹੀਂ ਪਹਿਲੇ ਆ ਇਹ ਕੀ ਗੱਲ ਆ ਮੁਖੜੇ ਦੀ ਚਾਬੀ ਕਿਹੜੀ ਹੁੰਦੀ मैं घुंड कीता है ना ढोलन ने अच्छा ਤੇ ਘੁੰਡ ਦੇ ਵਿੱਚ ਵਾ ਤੇ ਕਹਿੰਦਾ ਮੁਖੜੇ ਦੀ ਚਾਬੀ ਉਰਾ ਕਰ ਵੀ ਯਾਨੀ ਘੁੰਡ ਚੁੱਕ ਵੇ ਨਹੀਂ ਉਹ ਭਾਈ ਨਹੀਂ ਏਦਾਂ ਨਹੀਂ ਹੈ ਢੋਲਣਾ ਮਹਿਬੂਬ ਨੇ ਆਪਣਾ ਮੂੰਹ ਦਰਾਜ਼ ਚ ਰੱਖਿਆ ਹੋਇਆ ਕਹਿ ਰਿਹਾ ਚਾਬੀ ਲਗਾ ਹਾਂ ਢੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾਂ ਕਰਵੇ ਮੈਂ ਦਿਲ ਵਾਲਾ ਬੂਹਾ ਖੋਲਣਾ ਆ ਵਨ ਨਾਮ ਢੋਲਣਾ ਏਦਾਂ ਇਹ ਤੇ ਪੂਰਾ ਮੁਖੜਾ ਹੀ ਆ ਨਾ ਤੇ ਮੁਖੜੇ ਦੀ ਚਾਬੀ ਕਿਹੜੀ ਆ ਇੱਥੇ ਕਿਤੇ ਲੱਗੀ ਹੋਣੀ ਆ ਅੱਛਾ ਜੀ ਨਾਜ਼ਰੀਨ ਗੱਲ ਇਹ ਆ ਆਹੋ ਕਿ ਨੋਨੀ ਦਾ ਸ਼ੋਅ ਅਸੀਂ ਕੀਤਾ ਸੀ ਵੀ ਬਹੁਤ ਲੋਕਾਂ ਨੇ ਥੱਲੇ ਅਗਰ ਕੋ 1500 ਕਮੈਂਟਸ ਹੋ ਗਿਆ ਮੇਰੇ ਹਾਲ ਉਹ ਸ਼ੋਅ ਦਾ ਤੇ ਉਹਦੇ ਵਿੱਚੋਂ 1400 ਕਿੰਨੇ ਕਮੈਂਟਸ ਜਿਹੜੇ ਨੇ ਨਾ ਉਹ ਜਨਾਬ ਜੀ ਸਾਡੇ ਨੇ ਤੇ 8-10 ਇਹਦੇ ਨੇ ਬਸ ਅਸੀਂ ਫਿਰ ਤਾੜੀ ਦੌੜ ਨਾ ਮਾਰੋ ਯਾਰ ਨਹੀਂ ਮਤਲਬ 1400 ਕਮੈਂਟਸ ਨਾਜ਼ਰੀਨ ਪਰ ਨੋਨੀ ਅੱਜ ਇੱਕ ਖੁਸ਼ਖਬਰੀ ਆ ਇੱਕ ਬਦਖਬਰੀ ਆ ਉਸਤਾਦ ਜੀ ਬਦਖਬਰੀ ਤੇ ਖੁਸ਼ਖਬਰੀ ਇੱਕ ਗਮ ਖਬਰੀ ਆ ਇੱਕ ਖੁਸ਼ਖਬਰੀ ਆ ਅੱਛਾ ਜੀ ਠੀਕ ਹੈ ਜੀ ਦੱਸੋ ਨਹੀਂ ਪਹਿਲੇ ਨਾ ਖੁਸ਼ਖਬਰੀ ਬਾਅਦ ਚੋਂ ਦੱਸਣਾ ਕਿਉਂਕਿ ਅਸੀਂ ਸੈਡ ਖਬਰ ਸੁਣਾਂਗੇ ਫਿਰ ਖੁਸ਼ੀ ਦੀ ਖਬਰ ਸੁਣ ਕੇ ਅਸੀਂ ਫਿਰ ਉਹ ਭੁੱਲ ਜਾਵਾਂਗੇ ਪਹਿਲੀ ਖਬਰ ਹਾਂ ਇਹ ਗੱਲ ਠੀਕ ਹੈ ਚਲੋ ਜੀ ਖੁਸ਼ਖਬਰੀ ਇਹੀ ਆ ਭਾਜੀ ਕਿ ਨੋਨੀ ਨੂੰ ਬੜਾ ਪਸੰਦ ਕੀਤਾ ਕਰ ਲੋਕਾਂ ਨੇ ਬਹੁਤ ਕਿਹਾ ਜੀ ਕਿ ਨੋਨੀ ਨੂੰ ਤੁਸੀਂ ਪਰਮਾਨੈਂਟ ਆਪਣੇ ਸ਼ੋਅ ਦਾ ਹਿੱਸਾ ਬਣਾ ਲਓ ਪਰਮਾਨੈਂਟ ਵੇ ਸੋਨੇ ਦੇ ਐ ਠਹਿਰ ਜਾ ਐ ਹੁਣ ਤੁਹਾਨੂੰ ਸਮਝ ਆਈ ਮੈਨੂੰ ਕਿਉਂ ਨਹੀਂ ਪਾਉਂਦਾ ਸਮਝ ਆਈ ਕਿ ਕਿਉਂ ਨਹੀਂ ਟੀ ਟਾਈਮ 'ਚ ਪੈਂਦਾ ਇਹ ਜਿਹੜੀਆਂ ਇਹਦੀਆਂ ਤੇਜ਼ੀਆਂ ਨੇ ਨਾ ਔਰ ਉਹਨੂੰ ਭਾਰ ਹੀ ਕੋਈ ਨਹੀਂ ਤੇ ਆਪਾਂ ਇੱਜ਼ਤ ਮੰਨਦੇ ਸ਼ੁਰੂ ਕਰ ਇਸ ਵਜ੍ਹਾ ਤੋਂ ਇਹ ਛਿੱਤਰ ਖਾਂਦਾ ਇਹਨੇ ਬਹੁਤ ਅੱਛਾ ਕਰ ਦਿੱਤਾ ਜਿਹੜਾ ਮੈਂ ਅੱਗੇ ਅੱਧਾ ਘੰਟਾ ਸਪੀਚ ਕਰਨੀ ਸੀ ਉਹਨੇ ਮੇਰੀ ਕਲੀਅਰ ਕਰ ਦਿੱਤੀ ਕਿ ਹੁਣ ਇਹਨੂੰ ਪਤਾ ਕਿ ਵੀ ਕੋਈ ਪ੍ਰੋਗਰਾਮ ਦਾ ਸਰਗੁਨਾ ਬੈਠਾ ਸਰਬਰਾਹ ਵੀ ਕੋਈ ਚੀਜ਼ ਸਰਬਰਾਹ ਬੈਠਾ ਕੋਈ ਬੰਦਾ ਮੇਨ ਬੈਠਾ ਉਹ ਆਪੇ ਹੀ ਵੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਗਾਣਾ ਸ਼ੁਰੂ ਕਰ ਇਸ ਵਜ੍ਹਾ ਤੋਂ ਇਹ ਨਹੀਂ ਆਉਂਦਾ ਪਾਇਨ ਸਭ ਤੋਂ ਪਹਿਲੇ ਉਹਨਾਂ ਦਾ ਸ਼ੁਕਰੀਆ ਅਦਾ ਕਰੋ ਥੈਂਕ ਯੂ ਤੂੰ ਕਮੈਂਟਸ ਪੜ੍ਹੇ ਨੇ ਹਾਂਜੀ ਤਕਰੀਬਨ
ਕਾਫੀ ਕੀ ਸੀ ਉਹਦੇ ਚ? ਉਹਦੇ ਵਿੱਚ ਨੋਨੀ 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 ਤੇ ਫਿਰ ਉਹਨਾਂ ਦਾ ਸ਼ੁਕਰੀਆ ਅਦਾ ਕਰੋ ਨਾ ਪਹਿਲਾਂ, ਸਭ ਤੋਂ ਪਹਿਲੇ। ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਚੱਲ ਫਿਰ ਰਹਿਣ ਦੇ ਫਿਰ ਮੇਰੇ ਕੋਲ ਹੈ ਲਾ ਅਲਫਾਜ਼। ਸਾਜੀ ਨੇ ਅੱਗੇ ਵੀ ਤੁਹਾਡੇ ਨਹੀਂ ਅਲਫਾਜ਼ ਮੋੜੇ, 2 ਪਹਾੜੇ ਤੁਹਾਡੇ ਇਹਦੇ ਰਹਿੰਦੇ। ਮੇਰੇ ਕੋਲ ਕੋਈ ਅਲਫਾਜ਼ ਨਹੀਂ ਹੈਗਾ ਐਸਾ ਕਿ ਮੈਂ ਤੁਹਾਡਾ ਸ਼ੁਕਰੀਆ ਕਿੱਦਾਂ ਅਦਾ ਕਰਾਂ। ਔਰ ਸਭ ਤੋਂ ਵੱਡਾ ਸ਼ੁਕਰੀਆ ਇਸ ਪਲੇਟਫਾਰਮ ਦਾ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਤੇ ਬੰਦਾ ਪਰਫਾਰਮ ਕਰ। ਅੱਛਾ, ਤੁਹਾਨੂੰ ਨਾ ਇੱਕ ਥੋੜਾ ਜਿਹਾ ਇਹ ਵੀ ਹੋ ਸਕਦਾ, ਇਹ ਬੰਦੇ ਨੂੰ ਹੋ ਜਾਂਦਾ ਹੁੰਦਾ, ਪਰਫਾਰਮੈਂਸ ਅੱਛੀ ਹੋ ਜਾਂਦੀ ਆ ਤੇ ਤੁਸੀਂ ਸਾਰੇ ਮਗਰ ਪੈ ਕੇ ਨੋਨੀ ਲੈ ਨੋਨੀ ਲੈ ਨੋਨੀ। ਤੀਜੇ ਪ੍ਰੋਗਰਾਮ ਦੇ ਤੁਸੀਂ ਕਹੋ ਜਾ ਨਹੀਂ ਭਾਈ ਫਰਕ ਕਰਾਓ ਯਾਰ, ਉਹ ਪਹਿਲੇ ਚ ਸੀ ਬਸ। ਏਦਾਂ ਦੇ ਵੀ ਆਰਟਿਸਟ ਹੁੰਦੇ ਆ। ਸਾਕਾ ਲੱਗ ਗਿਆ। ਇਸ ਤੋਂ ਸਾਕਾ ਲਾਕਾ ਬੂਮ ਇਹਨੂੰ ਮੈਂ 2 ਪ੍ਰੋਗਰਾਮਾਂ 'ਚ ਹੋਰ ਬਿਠਾਵਾਂਗਾ ਤੇ ਅਸੀਂ ਫਿਲਮ ਦੀ ਗੱਲ ਤੋਰਾਂਗੇ। ਅਗਰ ਤੇ ਇਹਨੇ ਉਹਦੇ 'ਚ ਤੋਰੀ ਤੇ ਫਿਰ ਕੋਈ ਸੋਚਾਂਗੇ ਹਿਸਾਬ ਕਿਤਾਬ। ਬਲਕਿ ਇਹਦਾ ਨਹੀਂ ਹਿਸਾਬ ਕਿਤਾਬ, ਮੈਂ ਇਹਦੇ ਮਾਲਕ ਨਾਲ ਗੱਲ ਕਰਨੀ ਹੈ। ਉਹ ਭਲਾ ਕੌਣ ਆ? ਮੁਦੱਸਰ। ਮੈਂ ਬੋਲ ਰਹਾ ਹਾਂ। ਅੱਛਾ, ਤੁਹਾਨੂੰ ਇੱਕ ਮਜ਼ੇ ਵਾਲੀ ਗੱਲ ਦੱਸਾਂ, ਮੈਂ ਵੀ ਮੁਦੱਸਰ ਦੇ ਥਰੂ ਹੀ ਆਇਆ। ਅੱਛਾ, ਇਹਨਾਂ ਨੇ ਪੁੱਛਿਆ ਕਿਸੇ ਬੰਦੇ ਨੇ, ਕਹਿੰਦਾ ਤੇਰੇ ਵਾਲਦ ਸਾਹਿਬ ਦਾ ਨਾਂ, ਕਹਿੰਦਾ ਮੇਰੇ ਪਾਸ ਅਲਫਾਜ਼ ਨਹੀਂ। ਤੇ ਮੈਂ ਇਹਦੀ ਗੱਲ ਕਰਨੀ ਮੁਦੱਸਰ ਨਾਲ। ਉਹ ਮੈਡੀਕਲ ਸਟੋਰ ਤੋਂ ਨਹੀਂ ਜਾਨ ਛੱਡਦਾ, ਉਹਦਾ ਪਤਾ ਨਹੀਂ 35,000 ਰੁਪਏ ਮਹੀਨੇ ਦਾ ਕਮਾਉਂਦਾ, 3 ਭਰਾ 8-8 ਘੰਟੇ ਡਿਊਟੀ ਦਿੰਦੇ ਨੇ। ਉਸਤਾਦ ਜੀ ਉਹਨੂੰ ਲੱਗਾ ਰਹਿੰਦੇ, ਫਿਰ ਇੱਥੇ ਆ ਕੇ ਉਹਨੂੰ ਗਾਣੇ ਵੀ ਸੁਣਨੇ ਪੈਣੇ, ਸਾਰਾ ਕੁਝ ਉਹਨੂੰ ਕਰਨਾ ਪੈਣਾ। ਸਕੂਨ ਜੋ ਕਿਸੇ ਨੂੰ ਤਾਂ ਸਕੂਨ 'ਚ ਰਹਿਣ ਦਿਓ। ਸਾਜੀ ਮੈਂ ਗੱਲ ਕਰਨੀ ਕਾਫੀ ਅਰਸੇ ਤੋਂ, ਬਲੀਵ ਮੀ, ਜਿੰਨੇ ਵੀ ਇੱਥੇ ਸਦੱਸੇ ਆਏ ਨੇ, ਕੌਣ ਦੋਸਤ ਸਦੱਸੇ ਅੱਛਾ, ਜਿੰਨੇ ਵੀ ਇੱਥੇ ਦੋਸਤ ਅਹਬਾਬ ਆਏ ਨੇ, ਫਰੀਦ ਭਾਈ ਨੇ, ਦੂਸਰੇ ਤੀਸਰੇ ਸਰ, ਮੈਨੂੰ ਯਕੀਨ ਕਰੋ ਇਹ ਮੈਨੂੰ ਆਪਣਾ ਆਪਣਾ ਲੱਗਦਾ। ਮੈਂ ਗਰੰਟੀ ਨਾ ਕਵਾਂਗਾ ਕਿ ਇਹ ਬੰਦਾ ਮੁਨਾਫਿਕ ਨਹੀਂ ਹੈਗਾ। ਥੈਂਕ ਯੂ। ਤਾੜੀ ਵੀ ਆਪੇ ਹੀ ਮੇਰਾ ਤਾਂ ਬਣਦਾ ਸੀ, ਯਾਨੀ ਫਾਈਨਲ ਆਪ ਹੀ ਗੱਲ ਕਰਕੇ। ਤੈਨੂੰ ਤੇ ਕਈਆਂ ਦੇ ਬਾਰੇ 'ਚ ਲੱਗਦਾ ਸੀ। ਮੈਂ ਉਸਤਾਦ ਜੀ ਤੇ ਮੈਂ ਤੈਨੂੰ ਕਹਿਣਾ ਸੀ ਕਿ ਨਹੀਂ ਹੈ ਹੀ, ਤੇ ਹੁਣ ਤੂੰ ਮੰਨਦਾ ਵਾ, ਉਦੋਂ ਤੂੰ ਮੰਨਦਾ ਨਹੀਂ ਸੀ। ਯਾਦ ਕਰ। ਮੈਂ ਨਹੀਂ ਮੰਨਦਾ ਉਸਤਾਦ ਜੀ, ਮੈਂ ਤੁਹਾਡੀ ਕੋਲ ਮੰਨਦਾ ਮਾਜ਼ਰਤ ਨਾਲ ਉਸਤਾਦ। ਲੇਕਿਨ ਮੈਂ ਇੱਕ ਗੱਲ, ਮੈਨੂੰ ਫਰੀਦ ਤੇ ਵੀ ਉਸਤਾਦ ਜੀ ਦੁੱਖ, ਪਤਾ ਕੀ ਗੱਲ, ਤੁਸੀਂ ਫਿਰ ਕਹਿਣਾ ਕਿ ਇੰਝ ਨਾ ਕਰਿਆ ਕਰ, ਇੰਝ ਨਾ ਕਰਿਆ ਕਰ। ਉਸਤਾਦ ਜੀ ਜਿਹੜਾ ਦਿਲੋਂ ਦੁੱਖ ਹੁੰਦਾ ਨਾ ਉਸਤਾਦ ਜੀ, ਉਹ ਨਹੀਂ ਕਸਮੇ ਭੁੱਲਦਾ। ਫਰੀਦ ਨੇ ਉਸਤਾਦ ਜੀ ਮੇਰੇ ਘਰ ਦੇ ਮਤਲਬ ਗੱਲ ਕੀਤੀ, ਮੈਂ ਉਹਨੇ ਮੇਰੇ ਕੋਲ ਨਹੀਂ ਬਰਦਾਸ਼ਤ ਹੋਣੀ। ਮੈਨੂੰ ਭਾਵੇਂ ਮਾਰਨਾ ਪਵੇ, ਜਿਹੜੀਆਂ ਤੂੰ ਕਰਦਾ ਵਾ, ਕਤਲ ਕਰਨਾ ਪਵੇ। ਇਹਨੇ ਭਰਜਾਈ ਆਪਣੀ ਦਾ ਨਾਂ ਲੈ ਕੇ ਉਸਤਾਦ ਜੀ ਕਿਹਾ, ਕੀ ਕਿਹਾ? ਨੀਲਮ ਮਨੀਰ ਕਹਿੰਦਾ ਮੈਂ ਨੀਲਮ ਮਨੀਰ ਕਿਹੜੀ ਤੇਰੀ ਭਰਜਾਈ ਹੈ? ਠਹਿਰ ਜਾ, ਨੀਲਮ ਮਨੀਰ ਕਿਹੜੀ ਭਰਜਾਈ ਹੈ? ਠਹਿਰ ਜਾ ਇੱਕ ਮਿੰਟ, ਉਹ ਨੀਲਮ ਮਨੀਰ ਕਿਦੋਂ ਆ ਭਰਜਾਈ ਸਾਡੀ ਦਾ ਨਾਮ? ਨੀਲਮ ਮਨੀਰ ਮੈਨੂੰ ਚੰਗੀ ਲੱਗਦੀ। ਮੈਂ ਉਹਦਾ ਨਾਮ ਅਸਲ ਮਨੀਰ ਆ। ਤੂੰ ਨੇ ਆਪਣੀ ਭਰਜਾਈ ਦੇ ਬਾਰੇ ਸਿਮਰਨ ਦਾ ਨਹੀਂ ਤੂੰ ਜ਼ਿਕਰ ਕਰਦਾ? ਮੈਂ ਪਹਿਲੇ ਤਾਂ ਗਿਆ ਕहीं ਦੀਪ ਜਲੇ 2 ਮਿੰਟ ਡਰਾਮਾ ਦੇਖ ਰਹੇ, ਮੈਂ ਉਹਨੂੰ ਤੋਂ ਗਿਆ, ਮੈਂ ਕਿਹਾ ਮੈਨੂੰ ਚੰਗੇ ਲੱਗਦਾ, ਮੇਰੀ ਜ਼ਿੰਦਗੀ ਦੀ ਇਹਦਾ ਬਣਦਾ ਹੀ ਨਹੀਂਗਾ ਕਰਾਸ ਮਾਰਨਾ ਮੈਨੂੰ। ਸਾਜੀ ਲੇਕਿਨ ਇੱਕ ਗੱਲ ਹੈ, ਨੋਨੀ ਮੈਨੂੰ ਲੱਗਦਾ ਸਾਜੀ ਆਰਟਿਸਟ ਅੱਛਾ ਵਾ, ਦਿਲ ਦਾ ਨਹੀਂ ਮੈਂ ਕਹਿ ਸਕਦਾ, ਲੇਕਿਨ ਉਹਨੂੰ ਆਰਟਿਸਟ ਅੱਛਾ ਲੱਗਦਾ। ਪਾਕਿਸਤਾਨ ਦੇ ਵਿੱਚ ਕਿੰਨੇ ਆਰਟਿਸਟ ਸਿਰਫ ਇਸ ਵਜ੍ਹਾ ਤੋਂ ਰੁਲ ਗਏ ਕਿ ਉਹ ਮੈਂਟਲੀ ਪ੍ਰੋਫੈਸ਼ਨਲਿਜ਼ਮ ਨੂੰ ਨਹੀਂ ਸਮਝੇ। ਸਹੀ ਬਾਤ। ਵਕਤ ਕੀ ਹੁੰਦਾ, ਟਾਈਮ ਕੀ ਹੁੰਦਾ, ਆਰਟ ਤੋਂ ਇਲਾਵਾ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ। ਪ੍ਰੋਫੈਸ਼ਨਲਿਜ਼ਮ ਕਿਹਨੂੰ ਕਹਿੰਦੇ? ਅੱਛੀ ਜੁਗਤ ਮਾਰਨ ਨੂੰ ਨਹੀਂ। ਪ੍ਰੋਫੈਸ਼ਨਲਿਜ਼ਮ ਕਿਹਨੂੰ ਕਹਿੰਦੇ? ਬਹੁਤ ਅੱਛਾ ਪਰਫਾਰਮ ਕਰਨ ਨੂੰ ਨਹੀਂ। ਪ੍ਰੋਫੈਸ਼ਨਲਿਜ਼ਮ ਕਹਿੰਦੇ ਨੇ ਕਿ ਜਿਹੜਾ ਤੁਹਾਡੇ ਕੋਲ ਟਾਈਮ ਆ, ਤੁਸੀਂ ਉਹ ਤੋਂ ਅੱਧਾ ਘੰਟਾ ਪਹਿਲੇ ਆ ਕੇ ਬੈਠੇ, ਭਾਵੇਂ ਸ਼ੋਅ 'ਚ ਬਹਿ ਕੇ ਫਿੱਕੀਆਂ ਜੁਗਤਾਂ ਮਾਰ ਰਹੇ ਹੋ, ਹਮੇਸ਼ਾ ਡਾਇਰੈਕਟਰ ਨੂੰ ਜਾਂ ਮਾਲਕ ਨੂੰ ਜਾਂ ਜਿਹੜਾ ਵੀ ਉਸ ਪ੍ਰੋਗਰਾਮ ਆ ਉਹਨੂੰ ਉਹ ਜ਼ਿਆਦਾ ਖੂਬਸੂਰਤ ਬੰਦਾ ਲੱਗੇਗਾ, ਭਾਵੇਂ ਨਾਰਮਲ ਬੋਲਦਾ, ਜਿਹੜਾ ਉਹਦੇ ਦਿੱਤੇ ਟਾਈਮ ਤੋਂ ਅੱਧਾ ਘੰਟਾ ਪਹਿਲੇ ਆ ਕੇ ਤੇ ਬੈਠਾ। ਸਹੀ। ਤੇ ਜਿਹੜਾ 1.5 ਘੰਟਾ ਲੇਟ ਆ ਰਿਹਾ, ਭਾਵੇਂ ਜਿੱਡਾ ਮਰਜ਼ੀ ਅੱਛਾ ਵਾ, ਉਹਦੇ ਤੋਂ ਹਮੇਸ਼ਾ ਮਾਲਕ ਔਰ ਪ੍ਰੋਡਿਊਸਰ, ਡਾਇਰੈਕਟਰ, ਉਹ ਐਂਕਰ ਖਿਜੇ ਰਹਿਣਗੇ। ਔਰ ਉਹ ਕਹੇਗਾ ਯਾਰ ਇਹ ਸਿਰਫ ਮਜਬੂਰਨ, ਯਾਨੀ ਉਸ ਬੰਦੇ ਵਾਸਤੇ ਯਾਰ ਕਿੱਡੀ ਸ਼ਰਮਨਾਕ ਗੱਲ ਆ ਕਿ ਉਹ ਸਿਰਫ ਮਜਬੂਰਨ ਉਹਨੂੰ ਰੱਖਿਆ ਹੋਵੇ। ਉਹਨੂੰ ਪਤਾ ਵੀ ਹੁੰਦਾ ਕਿ ਯਾਰ ਦਿਲੋਂ ਮੈਨੂੰ ਨਹੀਂ ਚਾਹੁੰਦੇ, ਇਹਨਾਂ ਨੂੰ ਮਾੜਾ ਜਿਹਾ ਵੀ ਮੇਰਾ ਉਹ ਲੱਭਿਆ ਨਾ ਮੁਤਬਾਦਲ, ਇਹਨਾਂ ਨੇ ਮੈਨੂੰ ਫਰਕ ਕਰਾ ਦੇਣਾ। ਤੇ ਜਿਹੜੇ ਟਾਈਮ ਟੇਬਲ ਵਾਲੇ ਪੱਕੇ ਬੰਦੇ ਹੁੰਦੇ ਨੇ, ਭਾਵੇਂ ਗੱਲ ਨਾਰਮਲ ਕਰਨ। ਇਹਦਾ ਇਹ ਰੌਲਾ ਵਾ। ਹੁਣ ਅਬਾਸ ਦੀ ਸੁਣ ਲਓ। ਅਬਾਸ ਨੂੰ ਤੁਸੀਂ ਹੁਣ ਕੋਈ ਗੱਲ ਨਹੀਂ ਕਰਨੀ, ਤੁਹਾਡੀ ਮਿਹਰਬਾਨੀ, ਮੈਨੂੰ ਇਹ ਨਹੀਂ ਕਹਿਣਾ ਕਿ ਇਦਾਂ ਕਰ ਦਿਓ। ਅਬਾਸ ਸਾਹਿਬ ਅੱਜ ਯਾਨੀ ਅੱਜ ਅਖੀਰ ਹੋ ਗਈ, ਅਖੀਰ ਕੇ ਯਾਰ ਇੱਕ ਬੰਦੇ ਦਾ ਐਂਡ ਹੁੰਦਾ ਨਾ ਹਰ ਚੀਜ਼ ਦਾ। ਤੁਹਾਡੇ ਸਾਹਮਣੇ ਵੀ ਕਿੰਨਾ ਕੁਛ ਹੋਇਆ, ਤੁਹਾਡੇ ਤੋਂ ਇਲਾਵਾ ਉਹਦੋਂ 4 ਗੁਣਾ ਬਹੁਤਾ ਹੋਇਆ। ਅੱਜ ਫਿਰ ਮੈਂ ਪੂਰੇ 4 ਵਜੇ ਆਇਆ, ਅਬਾਸ ਸਾਹਿਬ ਨਹੀਂ ਸੀ ਆਏ। ਠੀਕ ਹੈ ਜੀ। ਨੋਨੀ ਨੂੰ ਸ਼ਾਇਦ ਮੈਂ 2-4 ਦਿਨ ਬਾਅਦ ਬੁਲਾਉਂਦਾ, ਲੇਕਿਨ ਨੋਨੀ ਨੂੰ ਮਜਬੂਰਨ, ਕਿਉਂਕਿ ਅਸੀਂ 3 ਜਣੇ ਸਾਂ, ਚੌਥਾ ਹੈ ਨਹੀਂ ਸੀ, ਤੇ ਫਿਰ ਮੈਂ ਨੋਨੀ ਨੂੰ ਬੁਲਾਇਆ ਕਿ ਯਾਰ ਨੋਨੀ ਆ ਜਾ, ਤੇਰੀ ਮਿਹਰਬਾਨੀ। ਤੇ ਅਬਾਸ ਦੇ ਮੈਂ ਵਾਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਜੀ ਤੁਹਾਡੀ ਮਿਹਰਬਾਨੀ ਹੈ, ਇਹਨੂੰ ਤੁਸੀਂ ਘਰ ਰੱਖੋ, ਬਹੁਤ ਹੋ ਗਿਆ। ਸਾਨੂੰ ਹੋਰ ਬੜੇ ਕੰਮ ਨੇ, ਸਾਨੂੰ ਹੋਰ ਬੜੇ ਦੁੱਖ ਨੇ ਯਾਰ। ਅਸੀਂ ਇਸੇ ਰੋਜ਼ ਸਾਡਾ ਇਹ 2 ਘੰਟੇ ਇਹਦੇ ਪੀਰੀਅਡ ਲੱਗਦਾ। ਕੱਲ ਹਾਲੇ ਲਾਲਾ ਜੀ ਬੈਠੇ ਸੀ, ਸੀਪ ਬੈਠਾ ਸੀ, ਮੈਂ ਬੈਠਾ ਸੀ, ਪਰਸੋਂ ਇਹ ਲੇਟ ਆਇਆ, ਘੰਟਾ ਉਹਨਾਂ ਨੇ ਲਾਇਆ ਇਹਦੇ ਤੇ।
ਉਸ ਤੋਂ ਬਾਅਦ ਪਤਾ ਨਹੀਂ ਕਿੰਨੀ ਦੇਰ ਹੋ ਗਈ ਭੈਣ ਉਹਦੀ ਨਹੀਂ ਸਮਝ 'ਚ ਗੱਲ ਆ ਰਹੀ, ਲਿਆਦਾ ਤੁਹਾਡੀ ਮਿਹਰਬਾਨੀ, ਬਹੁਤ ਪਿਆਰ ਮੇਰਾ ਪੁੱਤਰ ਆ ਜਦੋਂ ਉਹਨੂੰ ਲੋੜ ਪਈ, ਲੇਕਿਨ ਸ਼ੋਅ ਦੇ ਵਿੱਚ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਕਿ ਯਾਰ ਕਿ ਮਤਲਬ ਕਿ ਅਸੀਂ 4 ਜਣੇ ਜਾਂ 3 ਜਣੇ ਜਾਂ 5 ਜਣੇ ਅਸੀਂ ਉਹਦੇ ਹੀ ਮਗਰ ਰੋਜ਼ ਲੱਗੇ ਰਹੇ, ਹੋਰ ਸਾਨੂੰ ਕੰਮ ਹੀ ਕੋਈ ਨਹੀਂ, ਠੀਕ ਹੈ ਨਾ। ਤੇ ਲਿਆਦਾ ਮੈਂ ਤੁਹਾਨੂੰ ਦੱਸ ਦਿੱਤਾ ਜੇ। ਤੇ ਦੂਸਰੀ ਗੱਲ ਯਾਰ ਨੋਨੀ ਦਾ ਹੁਣ ਪੁੱਛ ਲਓ ਨੋਨੀ ਨੂੰ ਕਿ ਨੋਨੀ ਦਾ ਰੌਲਾ, ਨੋਨੀ ਦਾ ਵੀ ਇਹੀ ਰੌਲਾ ਵਾ। ਨੋਨੀ ਨੂੰ ਪਹਿਲੇ ਤੇ ਟ੍ਰੇਨ ਕਰਨਾ ਪਏਗਾ ਵੀ ਇੱਥੇ ਬਹਿਣਾ ਕਿੱਦਾਂ। ਆ ਦੇਖੋ ਉਹਨਾਂ ਨੂੰ ਚੌਕੜੀ ਮਾਰ ਕੇ ਮਾਲਕ ਦੇ ਅੱਗੇ ਬੈਠਾ, ਦੇਖੋ ਡੱਬਾ ਲੈ ਉਹਦੇ ਤੇ ਬਹਿ। ਆ ਦੇਖੋ ਤੇਰਾ ਕੰਮ ਸ਼ੋਅ ਕਰਨ ਆਇਆ ਇੱਥੇ, ਇਹ ਹੀ ਰੌਲਾ ਇਹਨਾਂ ਦਾ, ਹੋਰ ਕੋਈ ਰੌਲਾ ਨਹੀਂ ਉਸਤਾਦ ਜੀ, ਮੈਂ 1 ਘੰਟਾ ਪਹਿਲੇ ਆਇਆ ਕਰਾਂਗਾ, 1 ਘੰਟਾ ਬਾਅਦ ਜਾਇਆ ਕਰਾਂਗਾ। ਇਹਨੇ ਸਾਨੂੰ ਵੀ ਖਰਾਬ ਕਰਨੀ ਫਰੀਦ ਨੂੰ ਫੜਾ ਰਾਤ ਕੱਲੇ ਜ਼ਿਆਦਾ ਮਰਨਾ ਸਭ ਨੇ। ਅੱਜ ਮੈਂ ਸਹੀ ਗੱਲ ਕਰਾਂਗਾ ਕਿਉਂਕਿ ਮਸ਼ਵਰਾ ਕੰਧ ਕੋ ਲੈ ਲਓ ਜੋ ਸਾਡੇ ਨਾਲ ਹੋਣ ਡਿਆ ਨਾ ਇੱਥੇ, ਕਿਉਂਕਿ ਅਸੀਂ ਆਉਣੇ ਰਾਣਾ ਹੁੰਦਾ, ਸਾਰਿਆਂ ਨੇ ਵੇਖਣਾ, ਅਸੀਂ ਕਹਿ ਨਹੀਂ ਸਕਦੇ। ਕਹੀ ਜਾ ਰਹੇ ਉਹ ਉਸਤਾਦ ਜੀ ਨਾਦਰੀਨ ਨੇ ਮੇਰੀ ਗੱਲ ਸੁਣੋ, ਆਪਣੇ ਆਪਣੇ ਭਣਵਈਆਂ ਦੇ ਉੱਤੇ ਨਾ ਫੂਕਾਂ ਮਾਰੋ ਪੜ ਕੇ। ਉਸਤਾਦ ਜੀ ਸਹੀ ਸੋਰੀ ਭਣਵਈਏ ਬਹੁਤ ਜਾ ਰਹੇ ਨੇ, ਸਹੀ ਗੱਲ ਆ। ਸ਼ਹਜ਼ਾਦ ਕਪੂਰ ਸਾਹਿਬ ਸਾਡਾ ਆਰਟਿਸਟ ਆ, ਉਹਦਾ ਵੀ ਭਣਵਈਆ ਲਗਾ ਗਿਆ ਅੱਜ। ਆਹੋ ਉਸਤਾਦ ਜੀ ਹਿਸਾਬ ਕਰ ਕੱਢ ਕਿੰਨੇ ਰਹਿ ਗਏ ਤੁਹਾਡੇ, ਕਿੰਨੇ ਤੇਰੇ? ਮੇਰੇ ਪੂਰੇ। ਤੇਰੇ ਪੂਰੇ? ਓਏ ਜਿੱਤੇ ਵਜ਼ਨ ਦੇ ਨੇ ਇਹਨੇ 2 ਐਕਸਟਰਾ ਰੱਖੇ ਆ। ਦੱਸਿਓ ਜੇ ਕਿਸੇ ਦਾ ਘਟਦਾ ਹੈ ਤੇ ਲੈ ਲਓ। ਓਏ ਤੇਰਾ ਪਾਗਲ, ਮੇਰਾ ਚਾਚੂ ਵੀ ਫੌਤ ਹੋ ਗਿਆ ਕੱਲ। ਉਹ ਯਾਰ ਉਹ ਚਾਚੂ ਫੈਸਲ ਦੇ ਫੌਤ ਹੋ ਗਏ ਯਾਰ, ਅੱਲਾ ਪਾਕ ਉਹਨਾਂ ਨੂੰ। ਉਹ ਬੜੇ ਪਿਆਰੇ ਸੀ ਯਾਰ, ਬਹੁਤ। ਉਹ ਕੀ ਪੀਟੀਆਈ ਦੇ ਮਤਲਬ ਸੀ, ਉਹ ਜਿਆਲੇ, ਉਹ ਮੇਰੇ ਮੌਲਾ। ਸਾਡਾ ਯਾਰ ਸੀ ਫੁਆਦ, ਕੀ ਨਾਂ ਸੀ ਉਹਦਾ? ਫਾਦੀ। ਉਹ ਨੂਨ ਲੀਗ ਦਾ ਸੀ ਤੇ ਅਸੀਂ ਚੇਦੇ ਨਾਲ ਨਾ ਜਾਣਗੇ ਇਹਦੇ ਚਾਚੇ ਨੂੰ ਕਹਿਣਾ ਸਾਈਡ ਤੇ ਖਲੋਤੇ, ਮੈਂ ਕਹਿਣਾ ਚਾਚਾ ਜੀ ਉਹ ਫਾਦੀ ਵੇਖ ਲਓ, ਇਮਰਾਨ ਖਾਨ ਨੂੰ ਗਾਲਾਂ ਕੱਢ ਰਿਹਾ ਸੀ। ਉਹਨੇ ਉੱਥੋਂ ਸ਼ੁਰੂ ਹੋਣਾ ਵਾ। ਹੁਣ ਫਾਦੀ ਦਾ ਵੀ ਉਹ ਚਾਚਾ ਹੀ ਲੱਗਦਾ ਸੀ ਇੱਕ ਹਿਸਾਬ ਦਾ, ਤੇ ਫਾਦੀ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਮੇਰੇ ਸਿਰ ਕਰਾਤਾ। ਉਹਨੇ ਜਦੋਂ ਹੁਣ ਸ਼ੁਰੂ ਹੋਣਾ ਨਾ ਨੂਨ ਲੀਗ ਗੱਲ, ਤੇ ਫਾਦੀ ਨੇ ਗੁੱਸਾ ਕਰਕੇ ਉਹਦੇ ਸਾਹਮਣੇ ਵੀ 1-2 ਗੱਲਾਂ ਕਰ ਦੇਣੀਆਂ, ਉਹ ਉਹਨੂੰ ਰੈਫਰੈਂਸ ਮਿਲ ਜਾਣਾ ਪੱਕਾ ਵੀ ਇਹਨੇ ਕੀਤੀ। ਓਏ ਹੋਏ ਹੋਏ ਵੀ ਉਹ ਕੀ ਰੋਡ ਤੇ ਫਿਰਦਾ ਹੁੰਦਾ ਸੀ। ਸਾਜੀ ਵੇਖ ਲਓ ਕੈਸਾ ਇੱਕ ਟਾਈਮ ਹੁੰਦਾ ਹੈ ਕਿ ਬੰਦਾ ਉਹਨਾਂ ਲੋਕਾਂ ਨੂੰ ਜਿਹੜੇ ਸਾਹਮਣੇ ਟੁਰੇ ਫਿਰਦੇ ਉਹਨਾਂ ਨੂੰ ਖੋਲ। ਯਾਰ ਉਹ ਦੇਖੋ ਅੱਜ ਸਾਡੇ ਨਾਲ ਅੱਜ ਬੈਠਾ, ਕੋਈ ਬੰਦਾ ਕਹਿ ਸਕਦਾ ਵੀ ਹਫ਼ਤੇ ਬਾਅਦ ਨਹੀਂ ਉਸਤਾਦ ਜੀ, ਅੱਗੇ ਦੁਨੀਆ ਦੇ ਕਮੈਂਟ ਆਉਂਦੇ ਨੇ ਕਿ ਉਸਤਾਦ ਜੀ ਬਹੁਤ ਉਹ ਐਕਸੀਡੈਂਟ ਮੇਰੇ ਸਾਹਮਣੇ, ਉਹ ਤੁਸੀਂ ਵੀਡੀਓ ਲਾਈ ਸੀ ਮੇਰੇ ਸਾਹਮਣੇ ਦੀ ਗੱਲ ਕਿਹੜੀ? ਆ ਜਦੋਂ ਤੁਸੀਂ ਕਿਹਾ ਕਿ ਤੁਹਾਡੇ ਵਾਸਤੇ ਉਹ ਸਟੇਚਰ ਉਹ ਵੇਲਾ ਮੈਂ ਤੇ 4 ਮਹੀਨੇ ਪਹਿਲੇ ਕਹਿਤਾ ਸੀ। ਮੈਂ ਕੱਲ ਮੇਰੇ ਰੋਂਗਟੇ ਖੜੇ ਹੋ ਗਏ ਜਦੋਂ ਉਸਤਾਦ ਜੀ ਨੇ ਉਹ ਵੀ ਕਿਹਾ, ਮੈਂ ਪਹਿਲੇ ਵੀ ਗੱਲ ਕੀਤੀ, ਉਹ ਸਟੇਚਰ ਬਣਾਇਆ, ਉਹ ਕਹਿੰਦੇ ਮੈਂ ਤੈਨੂੰ ਸਹਾਰਾ ਦੇਣਾ ਜਦੋਂ ਤੇਰੀ ਲੱਤ ਟੁੱਟਣੀ। ਫਿਰ ਕਹਿੰਦੇ ਓਏ ਮੇਰੀਆਂ ਚਪੇੜਾਂ ਖਾਇਆ ਕਰ, ਤੂੰ ਟੀਵੀ ਤੇ ਚਲਾ ਜਾਏਗਾ ਵੱਡੇ ਚੈਨਲ ਤੇ। ਉਹਦੇ ਨਾਲ ਚੱਲ ਕੇ ਵੀ ਦਿਖਾਇਆ ਤੁਸੀਂ ਕਿ ਔਰ ਸੇਮ ਇਦਾਂ ਚੱਲ ਗਿਆ ਸੀ। ਤੇ ਮੈਂ ਕਿਹਾ ਯਾਰ ਆ ਦੇਖ ਲਓ ਕੀ ਹੋ ਤੇ ਕੱਲ ਕਹਿੰਦੇ ਵੇਖੀ ਫਰੀਦ ਨੇ ਨਹੀਂ ਰਹਿਣਾ ਇੱਥੇ ਦੁਨੀਆ ਤੇ। ਓਏ ਕਦੋਂ ਕਿਹਾ ਬਈ ਯਾਰ? ਨਹੀਂ ਮੈਂ ਨਹੀਂ ਕਿਹਾ, ਤੂੰ ਮੇਰੇ ਕੋ ਪੁੱਛਣਾ, ਮੈਂ ਨਹੀਂ ਕਿਹਾ, ਗੱਲ ਮੁੱਕੀ। ਇਹ ਕੋਲੋਂ ਕਹਿ ਰਹੇ ਮੈਂ ਕਹਿੰਦਾ ਮੈਂ ਜੇ ਮੈਂ ਸ਼ੋਅ ਵਿਖਾ ਦਵਾਂ ਕੱਲ ਟੀ ਟਾਈਮ ਸ਼ਰਤ ਲੱਗਦੀ ਇੱਥੇ। ਓਏ ਉਹ ਨਹੀਂ, ਉਹ ਮੈਂ ਸ਼ੁਗਲ ਚ ਕਹਿਣਾ, ਸੀਰੀਅਸ ਸ਼ੁਗਲ ਚ ਤੁਸੀਂ ਸੀਰੀਅਸ ਮੈਂ ਹੁਣ ਕਹਿਣ ਲੱਗਾ ਠਹਿਰ। ਨਹੀਂ ਭਾਈ, ਜਿੱਦਾਂ ਉਹ ਗਾਣਾ ਨਹੀਂ ਇਨਸ਼ਾ ਜੀ ਉਠੋ ਅਬ ਕੂਚ ਕਰੋ, ਇਸ ਸ਼ਹਿਰ में जी को लगाना गया, ਉਹ ਜਿੰਨੇ ਗਾਇਆ ਨਾ ਸਿੰਗਰ ਨੇ, ਕੁਝ ਦੇਰ ਬਾਅਦ ਉਹਦੀ ਡੈਥ ਹੋ ਗਈ। ਇਹ ਜੈਨੂਇਨ ਗੱਲ ਆ। ਹਾਂ ਫਰੀ ਸੁਣਾ ਦਰਾ ਆਉਂਦਾ ਤੈਨੂੰ? ਓਏ ਬੰਦਵਾ ਲੀਲਾ ਉਸਤਾਦ ਜੀ ਦੀ ਪਾਗਲਾ ਵੱਡਿਆਂ ਕਬਰਸਤਾਨਾਂ ਚ ਜਾਏਗਾ। ਨੋਨੀ ਸਾਹਿਬ ਨੂੰ ਦੱਸੋ ਕੀ ਕਰਨਾ ਯਾਰ, ਇਹਦੀ ਤਨਖਾਹ ਕਿੰਨੀ ਲਾਈਏ? ਉਸਤਾਦ ਜੀ ਤੁਸੀਂ ਜ਼ਿੱਦ ਕਰ ਬੰਦੇ 12 ਤੋਂ ਵੱਧ ਹੀ ਨਹੀਂ ਹੈਗੇ ਜੇ। 12,000 ਤੁਸੀਂ 13 ਕਰ ਦਿਓ, ਸਾਡੇ ਮੂੰਹ ਨੂੰ 13 ਕਰ ਦਿਓ ਉਸਤਾਦ ਜੀ। ਅੱਛਾ ਇੱਕਦਮ ਹੀ ਨਹੀਂ 1000 ਵਧਾ ਦੇਈਦਾ। ਇਹ ਹੀ ਤੇ ਪ੍ਰੋਬਲਮ ਆ। ਹੁਣ ਸਵੇਰੇ ਤੂੰ ਆਵੇਂ ਤੇ ਆ ਕੇ ਤੂੰ ਸਮਝੇ ਵੀ ਮੈਂ ਵੀ ਫੈਸਰ ਰਾਮਾ ਹੀ ਆ ਦੂਜਾ। ਨਹੀਂ ਮੈਂ ਉਹਨਾਂ ਦਾ ਬੇਸਿਕ ਜੁੱਤੀਆਂ ਵਰਗੇ ਵੀ ਨਹੀਂ ਤੇਰੀਆਂ ਵਰਗੇ। ਨਹੀਂ ਮੈਂ ਬਹੁਤ ਰਿਸਪੈਕਟ ਕਰਦਾ ਵਾਂ। ਤੂੰ ਕਰ ਲੈ ਜੋ ਤੇਰੇ ਕੋਲ ਹੁੰਦਾ ਹੀ ਕਰ ਲੈ। ਰਿਸਪੈਕਟ ਕਹਿੰਦੇ ਫੈਸਲ ਸਾਹਿਬ। ਰਿਸਪੈਕਟ ਚੱਲ ਨਹੀਂ ਤੂੰ ਉਂਝ ਬੋਲ ਲੈ, ਕੋਈ ਮਸਲਾ ਨਹੀਂ, ਭਲੇਖਾ ਕੱਢ ਲੈ ਤੂੰ ਜਿਹੜਾ ਕੱਢਣਾ। ਹੋਰ ਕਰ, ਤੁਹਾਡੀ ਤਾਬੇਦਾਰੀ ਮੈਂ ਬਹੁਤ ਕਰਦਾ। ਨਾ ਕਰ ਮੈਨੂੰ ਕਰਾਣੀ ਆਂਦੀ ਏ, ਮੈਨੂੰ ਰਿਸਪੈਕਟ ਕਰਾਣੀ ਆਂਦੀ, ਮੈਨੂੰ ਇੱਜ਼ਤ ਕਰਾਣੀ ਆਂਦੀ ਏ, ਨਹੀਂ ਤਾਂ ਮੈਂ ਬਹੁਤ ਸੋਹਣੀ ਜ਼ੁਬਾਨ ਖਿੱਚਦਾ ਵਾਂ। ਮੁਦੱਸਰ ਕੋ ਪੁੱਛ ਨਹੀਂ ਮੇਰਾ ਯਾਰ, ਹੁਣ ਕਹਿੰਦੇ ਬੰਦਾ ਤੁਹਾਡੇ ਕੋਲ ਲੱਭਿਆ ਨਹੀਂ ਗਿਆ ਜਿਹਨੇ ਗੱਡੀ ਮਾਰੀ। ਹਾਂ ਕੀ ਨਹੀਂ ਬੰਦਾ ਲੱਭ ਲਿਆ ਸੀ ਉਹਨੇ, ਦੀ ਗੱਲ ਵੀ ਹੋਈ ਉਹਦੇ ਨਾਲ। ਅੱਛਾ ਹਾਂ, ਉਹਨੇ ਕਿਹਾ ਦੁਬਾਰਾ ਉੱਥੇ ਕਦੋਂ ਆਉਣਾ ਚੌਂਕ ਨਹੀਂ ਉਹਨੂੰ ਮਾਫ ਕਰਤਾ। ਨਹੀਂ ਮਾਫ ਨਹੀਂ, ਪੈਸੇ ਲੈ ਕੇ ਸੁਲ੍ਹਾ ਕੀਤੀ। ਤੇ ਯਾਨੀ ਜਿਹੜਾ ਤੈਨੂੰ ਜ਼ਰੀਆ ਮੁਆਸ਼ ਦੇ ਉਹ ਠੀਕ ਆ। ਹਾਂ ਇਹ ਜ਼ਰੀਆ ਮੁਆਸ਼ ਪਤਾ ਕਿਹਨੂੰ ਕਹਿੰਦਾ ਜੀ? ਮੈਂ ਸਮਝ 650 ਦਿਹਾੜੀ ਨੂੰ। ਲਓ ਜੀ ਇੱਕ ਗੱਲ ਮੈਨੂੰ ਸਮਝ ਜੇ ਇਹਨੂੰ ਉਹਨੇ 2000 ਦੇਣ ਲੱਗ ਪਿਆ, ਇਹਨੇ ਕਹਿਣਾ ਮੇਰਾ ਤੇ ਬਿਜ਼ਨਸ ਆ। 600 ਰੁਪਏ ਹੀ ਦਿੰਦਾ ਤੇ ਉਹਨੂੰ ਮੀਰ ਸ਼ਕੀਲ ਉਰ ਰਹਿਮਾਨ ਸਮਝਦਾ। ਜ਼ਰੀਆ ਮੁਆਸ਼ ਕੀ ਹੁੰਦਾ ਹੈ?
ਮਾੜੇ ਬੰਦੇ ਨੇ ਲਫ਼ਜ਼ ਰੱਖਿਆ ਹੁੰਦਾ ਜ਼ਰੀਆ ਮੁਆਸ਼। ਯਾਰ ਜ਼ਰੀਆ ਮੁਆਸ਼ ਆ 1000-2000 ਕਮਾਉਣ ਵਾਲਾ ਜ਼ਰੀਆ ਮੁਆਸ਼ ਕਹਿੰਦਾ। ਜਿਹੜਾ 5-7 ਹਜ਼ਾਰ 8 ਹਜ਼ਾਰ ਕਮਾਉਂਦਾ ਨਾ ਉਹ ਕਾਰੋਬਾਰ ਕਹਿੰਦਾ। ਜਿਹੜਾ 10-20 ਹਜ਼ਾਰ ਕਮਾਉਂਦਾ ਬਿਜ਼ਨਸ ਕਹਿੰਦਾ। ਠੀਕ ਹੈ ਨਾ। ਇਹਨੂੰ ਉਹਨੇ ਜਿੱਦਣ ਅੱਲਾ ਮਾਫੀ ਦੇਵੇ 2000 ਰੋਜ਼ ਦਾ ਕਰਦਾ, ਇਹਨੇ ਤੇ ਕਹਿਣਾ ਕਿ ਮੈਨੂੰ ਅੱਜ ਤੋਂ ਬਾਅਦ ਨੋਨੀ ਬਾਨੀ ਕਹੋ। ਨੋਨੀ ਚੈਨੀ ਨਹੀਂ, ਨੋਨੀ ਬਾਨੀ। ਇਹਨੂੰ 1200 ਮੁਦੱਸਰ ਨੂੰ ਦਿੱਤਾ, ਉਹਨੂੰ ਕਹਿੰਦਾ ਮੁਦੱਸਰ ਅੱਬੂ। ਅੱਛਾ ਚੱਲ ਦੱਸ, ਤੂੰ ਆਪੇ ਹੀ ਦੱਸ ਕਿੰਨੀ ਸੈਲਰੀ ਲੈਣੀ? 18 ਕਮ ਸੇ ਕਮ ਉਸਤਾਦ ਜੀ 2 ਲੱਖ ਤੇ ਹੋਣੀ ਚਾਹੀਦੀ ਮਹੀਨੇ ਦੀ। 2 ਲੱਖ। ਲੋ ਜੀ 2 ਲੱਖ ਰੁਪਇਆ ਇੱਕ ਆਰਟਿਸਟ ਦੀ ਹੁੰਦੀ ਸੈਲਰੀ। ਠੀਕ ਹੈ। ਅਸੀਂ ਚਾਰੇ ਜਣੇ ਚੁੱਪ ਕਰ ਜੰਨੇ। ਪ੍ਰੋਗਰਾਮ ਸਾਡਾ ਹੁੰਦਾ 55-60 ਮਿੰਟ ਦਾ। ਇਸ ਟਾਈਮ ਕੋ 15-20 ਮਿੰਟ ਹੋ ਗਏ ਹੋਣੇ ਨੇ। ਬਾਕੀ 40 ਮਿੰਟ ਤੂੰ ਅੰਗੇਜ ਰੱਖਦੇ ਆ ਨਾਜ਼ਰੀਨ ਨੂੰ ਕੱਲਾ। 2 ਲੱਖ ਰੁਪਏ ਸੈਲਰੀ ਲੈ। अस्सलाम वालेकुम नाज़रीन, मैं नोनी चैनी ते तुसी वेख रहे हो सज्जाद जानी ऑफिशियल। आज दे शो दे विच तुहानू बहुत मजा कराने वाले ने साडे सज्जाद जानी भाई, जो कि आज साडे मेहमान ने। और इस दुनिया ते बहुत बड़ा इंसान जिहड़ा कि सज्जाद जानी ऑफिशियल ते काम करेगा वो कामयाब हो जाएगा। जिद्दां कि मैं तुहाडीआं दुआवां दे नाल जिथे पहुंचा। पिछला शो में जदों कीता तुसी बहुत कमेंट कीते, इन्ना कमेंट कीता कि मेरे को खुद नहीं पढ़े गए। इस वजह तो मैं आज जिथे बैठा हां इन्हां दे नाल 45,000 रुपया ला देना, इन्हां नहीं बोलूंगा। हले तो 1600 जिन्ना नहीं बोले ਬੇਟੇ ਨੇ 1000 ਨਹੀਂ ਟੱਪਿਆ। ਚੱਲ ਇਹਨਾਂ ਨਾਲ ਵੀ ਚੱਲ ਆ ਵੀ ਤੈਨੂੰ ਦਿੱਤੇ ਜਾਂ 3 ਚੱਲ ਆ ਵੀ 3 ਦਿੱਤੇ ਤੈਨੂੰ। ਚੱਲ ਲੇਕਿਨ ਲੀਡ ਤੂੰ करना। ਚੱल वो कहना मेरे साथ मौजूद है फैसल। मेरे साथ मौजूद हैं फैसल भाई, फैसल अहमद भाई। माशाल्लाह अल्लाह पाक ने बहुत सारा निजाम दिया और बड़ा नाम दिया। ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਤੁਹਾਨੂੰ ਪੇਸ਼ ਨਜ਼ਰ ਆਦੇ ਆ। ਓਏ गुस्सा करते हैं ਇੰਜ ਵੀ ਨਹੀਂ ਕਾਮਯਾਬ ਹੋ ਨਹੀਂ ਉਹਨੂੰ ਕਰਨ ਦੇ ਉਹਨੂੰ ਕਰਨ ਦੇ। ਤੁਸੀਂ ਨਾ ਬੋਲੋ, ਤੁਸੀਂ ਵਿੱਚ ਨਾ ਮਸ਼ਵਰਾ ਦਿਓ। ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਦੀ, ਚੁੱਪ ਕਰ ਜਾਓ। ਦੇਖੋ ਤੁਹਾਨੂੰ ਕਿੱਧਰ ਲੈ ਕੇ ਜਾਂਦਾ। ਚਲੋ ਜੀ ਇੰਜ ਹੁੰਦੇ ਨੇ ਕਦੋਂ ਦਾ ਲੈਦਾ ਟੀ ਟਾਈਮ ਸ਼ੁਰੂ ਕਰ ਲੈਣਾ ਸੀਗਾ। ਚਲੋ ਜੀ ਚਲੋ ਭਾਈ ਚਲੋ ਜਲਦੀ। ਫਰੀਦ ਭਾਈ ਸਾਡੇ ਨਾਲ ਨੇ। ਔਰ ਓਏ ਯਾਰ ਉਹ ਅੱਗੇ ਪਤਾ ਸਾਡੇ ਨਾਲ ਨੇ ਸਾਰੇ, ਅੱਗੇ ਗੱਲ ਕਰ। ਨਾਲ ਨੇ ਮਰੇ। ਤੂੰ 1700 ਤੋਂ ਨਹੀਂ ਟੱਪਣ ਦਿਆ ਮਹੀਨੇ ਦਾ। ਚੱਲ ਤੁਸੀਂ ਮੈਨੂੰ ਫਰੀ ਲਾ ਲਓ, ਮੈਂ ਕੁਝ ਵੀ ਨਹੀਂ ਲੈਣਾ। ਮੈਂ ਨਹੀਂ ਪੈਣਾ, ਮੈਂ ज्यादा है कैसे ਇਹ ਵੀ ਜ਼ਿਆਦਾ ਹੈ ਕਹਿੰਦਾ। ਤੈਨੂੰ ਮੈਂ ਤਰੀਕਾ ਦੱਸਦਾ, ਤੂੰ ਆਉਣ ਲੱਗਿਆ ਕੁਛ ਲੈ ਆਇਆ ਕਰ, ਜਾਣ ਲੱਗਿਆ ਨਾਲ ਉਹਦੀ ਪੇਮੈਂਟ ਵੀ ਲੈ ਗਿਆ। ਯਾਨੀ 버ਗਰ ਪੀਜ਼ਾ ਕੁਝ ਵੀ ਲਿਆਂਦਾ, ਜਿੰਨੇ ਦਾ ਵੀ ਆਵੇ ਉਹਨੇ ਦਾ ਲੈ ਗਿਆ। ਹਾਂ ਯਾਰ ਤੂੰ ਸਮਝ ਗਿਆ? ਆ ਲੈ ਵੀ ਹੱਸ ਪਿਆ ਜੇ। ਓਕੇ ਅਸਾਜੀ ਉਹਨੇ ਕਹਿ ਲਓ ਜੀ ਤੁਹਾਡੀ ਛੁੱਟੀ ਹੁਣ। ਅੱਛਾ ਯਾਰ ਚਲੋ ਸਾਰੀਆਂ ਗੱਲਾਂ ਛੱਡੋ। ਤੇਰਾ ਕੀ ਜ਼ੇਨ ਆ, ਮਤਲਬ ਤੇਰੇ ਹਿਸਾਬ ਨਾਲ ਕੀ ਹੈ, ਕਿੰਨੀ ਤਨਖਾਹ ਤੇਰੀ ਹੋਣੀ ਚਾਹੀਦੀ? ਮੈਂ ਦੱਸ ਦਿਆਂ, ਉਹ ਇੱਥੇ ਹੋਣਾ ਚਾਹੁੰਦਾ। ਉਹ ਸੋਚਣ ਦੇ ਤੁਸੀਂ ਕਿਤੇ ਇੱਧਰ ਉੱਧਰ ਹੋ ਤੇ ਇੱਥੇ ਆਵੇ। ਨਹੀਂ ਮੇਰੀ ਇਕੱਲੇ ਦੀ ਕੋਸ਼ਿਸ਼ ਨਹੀਂ ਆ। ਮੇਰੀ ਜਾਨ ਅੱਲਾ ਜ਼ਿੰਦਗੀ ਰੱਖੇ, ਇੱਥੇ ਕੋਈ ਨਹੀਂ ਆ ਸਕਦਾ। ਅੱਛਾ ਚੱਲ ਦੱਸ ਨਾ। ਮੇਰੀ ਹੋਣੀ ਚਾਹੀਦੀ ਹੈ ਜੀ ਕਿ 20,000 ਮਾਰ ਕੇ ਤੇਰੇ ਦੰਦ ਨਾ ਬਾਹਰ ਕੱਢ ਦੇ। ਉਹਦੇ ਦਾੜਾ ਕੱਢ ਦੇ ਐਡਾ ਕਿਤੇ 20,000 ਰੁਪਈਆ। ਅੱਛਾ ਚੱਲ ਵੀ ਦੱਸ। ਮੇਰੀ ਹੋਣੀ ਚਾਹੀਦੀ ਆ ਤਕਰੀਬਨ 20,000 ਰੁਪਏ ਦਾ ਘਰ ਰਾਸ਼ਨ ਆਉਂਦਾ। ਠੀਕ ਆ, 10,000 ਰੁਪਏ ਬਿੱਲ ਆ ਜਾਂਦਾ। ਕੋਈ 5-7,000 ਰੁਪਏ ਮੇਰੀ ਜੇਬੀ 'ਚ ਵੀ ਹੋਣਾ ਚਾਹੀਦਾ। ਅੱਛਾ ਟੱਚ ਮੋਬਾਈਲ ਹੋਣਾ ਚਾਹੀਦਾ, ਜਿੱਤੇ ਕਾਲ ਆਵੇ ਮੈਂ ਏਦਾਂ ਕਰਕੇ ਕੁੜਮ ਕਰਕੇ ਜਸ ਕਰਾਂ ਕੁੜਮ। ਹਾਂਜੀ ਇਹ ਕਿਹੜੇ ਮੋਬਾਈਲ ਦੀ ਆਵਾਜ਼ ਹੁੰਦੀ ਕੜੋਂ? ਯਾਰ ਉਹ ਇੱਕ ਕੋਰੀ ਇਹ ਬੇਟਾ ਉਦੋਂ ਹੋਣੀ ਜਦੋਂ ਤੇਰਾ ਅੱਲਾ ਕੀਤਾ ਵਿਆਹ ਹੋਇਆ, ਵਿਆਹ ਤੋਂ ਬਾਅਦ ਫਿਰ ਤੇਰੇ ਬੱਚੇ ਹੋਏ, ਬੱਚਿਆਂ ਨੂੰ ਤੂੰ ਵਿਆਹ ਦੇਣਾ। ਜਿਨ੍ਹਾਂ ਦੇ ਮਾਪਿਓ ਦੇ ਨਾਲ ਤੂੰ ਆਪਣਾ ਧੀ ਪੁੱਤ ਵਿਆਹਣਾ ਨਾ, ਉਹ ਹੁੰਦੇ ਨੇ ਕੁੜਮ। ਜੀ ਉਹ ਕੁੜਮ ਹੁੰਦੇ ਨੇ, ਕੁੜਮ। ਅਤੇ ਉਹਨੇ ਇਹ ਕਿਹਾ ਕੁੜਮ। ਨਹੀਂ ਤੇ ਅਸੀਂ ਤਾਂ ਸਿਰਫ ਕਾਮੇਡੀ ਸ਼ੋਅ ਕਰਾਉਣਾ ਨਾ, ਹਾਂ ਤੇ ਉਹਦੇ 'ਚ ਇੰਨੇ ਪੈਸੇ ਕਿੱਦਾਂ? ਅੱਛਾ ਟੋਟਲ ਲਾ ਕੇ ਦੱਸ ਨਾ। 20,000 ਰਾਸ਼ਨ, 10,000 ਅੱਛਾ 20,000 ਰਾਸ਼ਨ, 10,000 ਕਾਹਦਾ? ਬਿਜਲੀ ਦੇ ਬਿੱਲ, ਗੈਸ ਵਗੈਰਾ ਦੇ। ਅੱਛਾ 30 5,000 ਮੇਰੀ ਜੇਬੀ ਦਾ ਖਰਚਾ। 35 ਕੋ 5,000 ਬੰਦਾ ਕੋ ਮਹਿਮਾਨ ਆ ਜਾਂਦਾ। ਅੱਛਾ ਮਹਿਮਾਨ ਜੇ ਨਾ ਆਵੇ ਤੇ ਫਿਰ 5 ਕੱਟ ਲਿਆ ਕਰੀ ਅਸੀਂ। 35 ਹੋ ਗਿਆ। ਫਿਰ ਇਦਾਂ ਆ ਕਿ ਟੋਟਲ 35 ਹੋ ਗਿਆ ਨਾ। 5 ਚਲੋ ਰੁਪਾ ਲਓ ਉਤਲੇ ਥੱਲੇ ਖਰਚੇ ਕੋਈ, ਗੱਡੀ ਦਾ ਪੈਟਰੋਲ ਚਲੋ ਜੀ। ਨਵੀਂ 70 40 ਹੋ ਗਿਆ। ਨਵੀਂ 70 1.25 ਲੱਖ ਦੀ ਹੈ। 1,55,000 ਇਹ ਤੇ ਇੱਕ ਵਾਰੀ ਲੈ ਕੇ ਦੇਣੀ ਨਾ। ਇਹ ਨਹੀਂ ਜਿਹੜਾ ਮੰਥਲੀ ਨਾ ਉਹ ਪਹਿਲੇ ਦੱਸ। ਇਹ ਤੇ ਇੱਕ ਵਾਰੀ ਹੈ ਨਾ ਮੋਬਾਈਲ ਤੇ ਇਹ ਆ ਤੇਰਾ ਹੁਣ 40 ਹੋ ਗਿਆ। 40 ਮੋਬਾਈਲ ਦਾ ਜਿਹੜਾ ਖਰਚਾ ਬੈਲੈਂਸ ਵਗੈਰਾ। ਉਹ 5 ਆ ਲਿਆ ਨਾ, 5 ਤੇਰਾ ਪਾ ਲਿਆ, 5 ਮਹਿਮਾਨ ਦਾ ਪਾ ਲਿਆ, 10 ਬਿੱਲਾਂ ਦਾ ਪਾ ਲਿਆ, 20,000 ਰਾਸ਼ਨ ਦਾ, 20 ਰਾਸ਼ਨ ਦਾ ਪਾ ਲਿਆ, 40 ਹੋ ਗਿਆ। 40 ਹੋ ਗਿਆ, ਅੱਧੇ ਫਕੀਰ ਦੇ ਪਾ ਲਓ। ਕੋਈ ਚੋਰ ਡਕੇਟ ਪੈ ਜਾਂਦਾ, ਉਹ ਵੀ ਵਿੱਚ ਖਰਚਾ ਪਾ ਲੈਣਾ। 40 ਹਾਂ ਅੱਗੇ ਹੋਰ ਕੋਈ ਖਰਚਾ? ਤਕਰੀਬਨ ਫਿਰ ਇਹ ਹੈ ਕਿ ਫਿਰ ਬੰਦਾ ਯਾਰਾਂ ਦੋਸਤਾਂ ਜਦੋਂ ਫਿਰਦਾ ਤੁਰਦਾ ਕੋਈ ਦੂਰੋਂ ਸ਼ਹਿਰ ਦੂਸਰੇ ਸ਼ਹਿਰ ਜਾਣਾ ਪੈ ਜਾਂਦਾ। ਕਿੰਨੇ ਪਾਉਣੇ ਉਹਦੇ? ਉਹਦੇ ਵੀ 5,000 ਰੁਪਏ। ਚਲੋ ਜੀ 45 ਹੋ ਤੇ ਉਹ ਪੁਲਿਸ ਵਾਲਿਆਂ ਦੇ ਵੀ ਪਾ ਲਾ ਜਦੋਂ ਫੜਿਆ ਪੁੜੇ ਜਾਣਾ ਤੋਂ। ਆਹ ਰਾਜ ਕਿਸੇ ਨੇ ਰੋਕ ਲਿਆ, ਫਿਰ 2 ਵਾਰੀ ਮੋਬਾਈਲ ਟੁੱਟਦਾ ਵਾ ਮਹੀਨੇ 'ਚ। 5 ਉਹਦਾ ਪਾ ਲਿਆ। ਚਲੋ ਜੀ ਇਹ ਹੋ ਗਿਆ 50 ਹੋ ਗਿਆ। 8 5 40 ਤੇ 50। ਹਾਂਜੀ 50,000 ਬੜਾ 50,000।
ਚਲੋ ਜੀ ਠੀਕ ਠੀਕ ਆ ਸੀ ਮੈਂ ਨਹੀਂ ਰੱਖਣਾ ਯਾਰ ਤੂੰ ਓਕੇ ਹੈ ਯਾਰ ਓਕੇ ਕਰ ਇਹਦੇ ਤੇ ਨਾ ਇੱਕ naukri.com ਆ ਉੱਤੇ ਸਰਚ ਕਰ ਅਸੀਂ ਸ਼ੋਅ ਕਰਦਾ ਅੱਛਾ ਇਸ ਤੋਂ ਪਹਿਲਾਂ ਵੀ ਇਹਨੇ ਕੋਈ ਇਦਾਂ ਦਾ ਕੀਤਾ ਹੀ ਹੋਣੀ ਜੌਬ ਇਹਨੇ ਮੈਨੂੰ ਇੰਨਾ ਪਤਾ ਇਹਨੂੰ ਮੈਂ 50,000 ਇਕੱਠਾ ਪੜਾਤਾ ਨਾ ਇਹਨੇ ਸਭ ਤੋਂ ਪਹਿਲੇ ਜਾ ਕੇ ਗਾਲਾਂ ਪਹਿਲੇ ਮੁਦੱਸਰ ਨੂੰ ਕੱਢਣੀ ਨਹੀਂ ਮੁਦੱਸਰ ਬਹੁਤ ਅੱਛਾ ਮੇਰਾ ਭਰਾ ਵਾ ਔਖਾ ਟਾਈਮ ਕਢਾ ਰਿਹਾ ਤੇਰਾ ਸਾਜੀ ਇਹਨੇ 30 ਚ ਵੀ ਕੱਢ ਦੇਣੀ ਹੈ ਜੀ ਉਹਨੂੰ ਸਜੀ ਵੀ ਹਾਲਾਤ ਬਹੁਤ ਟਾਈਟ ਹੋਏ ਹਾਂਜੀ ਤੁਹਾਡੇ ਹਿਸਾਬ ਨਾਲ ਕਿੰਨੀ ਤਨਖਾਹ ਦੀ ਹੋਣੀ ਚਾਹੀਦੀ ਨਹੀਂ ਸਾਜੀ 30 ਨਹੀਂ ਤੁਸੀਂ ਦੱਸੋ 30 ਤੋਂ ਉੱਤੇ ਹੋਣੀ ਚਾਹੀਦੀ ਹੈ ਗਵਰਨਮੈਂਟ ਨੇ ਵੀ 30 ਤੋਂ ਉੱਤੇ ਤੇ 3100 ਵੀ ਹੁੰਦਾ 32000 ਰੁਪਇਆ ਜਿਹੜੀ ਨਾ ਪਹਿਲੀ ਤਨਖਾਹ ਗਵਰਨਮੈਂਟ ਵੱਲੋਂ ਇੱਕ ਕੀਤੀ ਗਈ ਹੈ ਬਾਕੀ ਇਹਨੂੰ ਪਹਿਲੇ ਕੱਚਿਆਂ 'ਚ ਰੱਖ ਲਈ ਕੱਚਿਆਂ ਚ ਹਾਂਜੀ ਉਹ ਕੱਚਿਆਂ 'ਚ ਨਹੀਂ ਰਹਿਣਾ 1 ਮਿੰਟ ਵੀ ਮੇਰੇ ਕੋਲ ਭਾਵੇਂ ਤਨਖਾਹ ਦੋ ਨਾ ਦੋ ਮੇਰੇ ਕੋਲ ਨਹੀਂ ਕੱਚਿਆਂ 'ਚ ਰਹਿ ਜਾਣਾ ਆਹੋ ਮੈਂ ਤਾਂ ਮਹੱਲੇ 'ਚ ਨਹੀਂ ਰਹਿੰਦਾ ਕੱਚਿਆਂ 'ਚ ਭਾਜੀ ਘਰੋਂ ਬਾਹਰ ਰਹਿੰਦਾ ਇਸੇ ਚੱਕਰ 'ਚ ਕੱਚਿਆਂ 'ਚ ਰਹਿੰਦਾ ਹੀ ਤੁਸੀਂ ਤਨਖਾਹ ਲਾਉਣੀ ਲਾਓ ਨਹੀਂ ਲਾਉਣੀ ਕੱਚਿਆਂ 'ਚ ਨਾ ਰੱਖੋ 3 ਮਹੀਨੇ ਹਰ ਬੰਦਾ ਜਿਹੜਾ ਕਿਸੇ ਫਰਮ 'ਚ ਜਾਂਦਾ ਨਾ ਕੰਪਨੀ 'ਚ 3 ਮਹੀਨੇ ਕੱਚਿਆਂ 'ਚ ਰਹਿੰਦਾ ਇਸ ਲਈ ਕੋਈ ਢਾੜੀ ਜੌਬ ਨਹੀਂ ਕਰਦਾ ਹਾਂਜੀ ਫਰੀਦ ਸਾਹਿਬ ਤੁਹਾਡੇ ਹਿਸਾਬ ਨਾਲ ਅਗਰ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਦੀ ਕਿੰਨੀ ਤਨਖਾਹ ਲਾਉਂਦੇ ਸਭ ਤੋਂ ਪਹਿਲਾਂ ਮੈਂ ਸੋਚਦਾ ਕਿ ਜਿਹੜੀ ਆਡੀਅנס ਸਾਡੀ ਹੈ ਨਾ ਉਹਨੂੰ ਇਹ ਚਾਹੀਦਾ ਵਾ ਕਿੰਨੇ ਕੁ ਫੀਸਦ ਉਹਦੇ ਕੋਲ ਸਲਾਹ ਲੈ ਕੇ ਤੇ ਜੇ ਬਾਸ ਆ ਗਏ ਤੇ ਉਹ ਲੋਕੀ ਕਹਿਣ ਵੀ ਨਹੀਂ ਵੀ ਇਹਨੂੰ ਅਸੀਂ ਪਰ ਸ਼ੋਅ ਰੱਖ ਸਕਨੇ ਅਬਾਸ ਨਾਲ ਇਹਦਾ ਕੋਈ ਲਿੰਕ ਨਹੀਂ ਅਬਾਸ ਨੂੰ ਤੁਸੀਂ ਸੋਚੋ ਵੀ ਨਾ ਕਿ ਬਾਸ ਨੂੰ ਇਹ ਰਿਪਲੇਸ ਕਰ ਲੇਗਾ ਜਾਂ ਇਹ ਬਾਸ ਆ ਨੋਨੀ ਆ ਫਰੀਦ ਆ ਇਹ ਲੈਦਾ ਗੱਲ ਆ ਠੀਕ ਹੈ ਨਾ ਮੈਂ ਕਹਿੰਦਾ ਕਿ ਜਿਹੜਾ ਪਰ ਸ਼ੋਅ ਸਾਡੇ ਨਾਲ ਕਰ ਲਵੇ ਨਾ ਪਰ ਸ਼ੋਅ ਜਿਹੜਾ 350 ਰੁਪਇਆ ਮਰਵਾ ਦਿਓ ਮੈਨੂੰ ਮਰਵਾ ਦੇ ਉਸਤਾਦ ਜੀ ਹੁਣ ਏਦਾਂ ਨਾ ਕਰੋ ਮੈਂ ਵੇਲੋ ਚਲੋ 50 ਵੱਧ ਨੇ ਇਹਨੇ ਇੱਕ ਕੁੜੀ ਨੂੰ ਅੱਖ ਮਾਰੀ ਕਹਿੰਦੀ ਮਿਹਰਬਾਨੀ ਭਾਈ ਮਿਹਰਬਾਨੀ ਭਾਈ ਉਸਤਾਦ ਜੀ ਨੇ ਸਹੀ ਕਿਹਾ ਪ੍ਰੋਬੇਸ਼ਨ 'ਚ ਰਹਿ ਪਹਿਲੇ ਹਾਲਾ 350 ਚ ਇਦਾਂ ਹੀ ਸੁਣੇਗਾ ਘਟਾ ਥੋੜੇ ਉਹਨੇ ਟਾਈਮ ਸਿਰ ਹੀ ਦੱਸ ਦਿੱਤਾ ਕਿ ਭਾਜੀ 350 ਵੀ ਮਹਿੰਗਾ ਵਾ ਕਸਮੇ ਭਾਈ ਸਹੀ ਹੈ ਸ਼ਰਮਿੰਦਾ ਕਰ ਦਿੰਦਾ ਅਗਲੇ ਨਹੀਂ ਠੀਕ ਹੈ ਸਾਡੀ 32000 ਇੱਕ ਹਕੂਮਤ ਤੇਰਾ 32000 ਚੱਲ ਤੂੰ ਸਹੀ ਦੱਸ ਤੇਰਾ 32000 ਐਗਰੀ ਕਰਦਾ ਜਾਂ ਵਾਦੀਆਂ ਘੱਟ ਤਕਰੀਬਨ ਨਾਰਮਲੀ ਇੰਨਾ 32000 ਹਾਂਜੀ ਪੈਸਾ ਤਾਂ ਉਸਤਾਦ ਜੀ ਬੱਚਿਆਂ ਵਾਲਾ ਹੈਗਾ ਬੱਚਿਆਂ ਵਾਲਾ ਨਹੀਂਗਾ ਹਾਲੇ ਤੇ ਵਿਆਹ ਨਹੀਂ ਹੋਇਆ ਉਹਦਾ ਬੱਚਿਆਂ ਨੂੰ ਨਹੀਂ ਨਹੀਂ ਕੁਆਰਾ ਵਾ ਪਰ ਚੱਲ ਜਾ ਕੰਮ ਕਰ ਤੂੰ ਵਿਹਲਾ ਫਿਰ ਮਰੇ ਐਵੇਂ ਆਟਮਾ ਕਰਨ ਡਿਆ ਹਾਂ ਦੱਸ ਫਿਰ ਜਲਦੀ ਦੱਸ ਨਹੀਂ ਮਾਰੀਦਾ ਕਿਸੇ ਦਾ ਮੇਰਾ ਵੀਰ ਕ੍ਰਾਸ ਨਾ ਕਰਕੇ ਆਓ ਕਦੇ ਵੀ ਤੂੰ ਆਪ ਕਹਿੰਦੇ ਝੰਡੇ ਲੈ ਕੇ ਕਈ ਖਲੋਤੇ ਮੈਂ ਤਾਂ ਕਹਿੰਦਾ ਤੁਸੀਂ ਖਲੋਤੇ ਹੋ ਕਿ ਕੋਈ ਜਾਵੇ ਇਹਨਾਂ ਚੋਂ ਅਸੀਂ ਆਈਏ ਜਰਮਨ ਕਹਿੰਦੇ ਅੱਛਾ ਯਾਰ ਤੈਨੂੰ ਮੈਂ ਜੋ ਪੁੱਛਿਆ ਉਹ ਦੱਸ ਕੀ ਉਸਤਾਦ ਜੀ ਪੁੱਛਿਆ 32000 ਉਹਨੇ ਕਿਹਾ ਕਿ ਇਹਦੀ ਹੋਣੀ ਚਾਹੀਦੀ ਸੈਲਰੀ 32 ਇਹਨੇ ਕਿਹਾ ਤੂੰ ਇਹ 32 ਦੇ ਐਗਰੀ ਘੱਟ ਗਿਆ ਵੱਧ ਨਹੀਂ ਉਸਤਾਦ ਜੀ ਬੱਚਾ ਟੈਲੈਂਟਡ ਹੈਗਾ ਅੱਲਾਹ ਪਾਕ ਨੂੰ ਜ਼ਿੰਦਗੀ ਕਰੇ ਫਰੀਦ ਵਾਲੀ ਗੱਲ ਠੀਕ ਹੈ 32 ਨਹੀਂ ਉਸਤਾਦ ਜੀ ਹਾਂ 250 ਸਾਹ ਜੀ 32000 ਲਾਓ ਤੇ ਇਹਨੂੰ ਕਿਤੇ ਹੋਰ ਰਖਵਾ ਦਿਓ ਮੁਦੱਸਰ ਨੂੰ ਕਹੋਗੇ ਇਹਦੀ 32 ਕਰ ਦੇਵੇ ਤੇ ਇਹਦਾ ਹਿਸਾਬ ਏਦਾਂ ਲੱਗਣਾ ਨਹੀਂ ਸਾਜੀ ਮਾਸ਼ਾਅੱਲਾ ਦੇਖੋ ਨਾ ਹੁਣ ਸਾਡੇ ਚੈਨਲ ਦੀ 1 ਕਰੋੜ ਰੁਪਈਆ ਜੋ ਇਨਕਮ ਹੈਗੀ ਹੈ ਅਸੀਂ ਕਮ ਤੋਂ ਕਮ 1.5 ਲੱਖ ਰੁਪਏ ਦੇ ਸਕਦੇ ਹਾਂ ਸਾਦੇ ਮਗਰ ਆਪਈਏ ਲਗਵਾ ਦੇਣੇ 1.5 ਕਰੋੜ ਇਨਕਮ ਆ ਸਾਡੇ ਚੈਨਲ ਅੱਛਾ ਸਾਜੀ ਛੱਡ ਦਿਓ ਆ ਗੱਲ ਕਿਦਾਂ ਹੋ ਗਈ ਸਾਜੀ ਇਹ ਤੁਹਾਡਾ ਕੰਮ ਹੈ ਨਾ ਅਸੀਂ ਇੱਥੇ ਕਿਸੇ ਨੂੰ ਰਖਵਾ ਸਕਦੇ ਨਾ ਕਢਾ ਸਕਦੇ ਆ ਠੀਕ ਹੈ ਨਾ ਬਿਲਕੁਲ ਉਸਤਾਦ ਜੀ ਤੁਸੀਂ ਰੱਖੋ ਲੇਕਿਨ ਉਸਤਾਦ ਜੀ ਮੇਰਾ ਇੱਕ ਜਿਹੜਾ ਕੰਮ ਹੈ ਨਾ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਤੌਫੀਕ ਦਿੱਤੀ 1 ਮਿੰਟ ਠਹਿਰ ਜੋ ਆਦਤਾਂ ਤੈਨੂੰ ਕੀ ਨੇ ਸਿਗਰਟ ਪੀਣਾ ਨਹੀਂ ਪਾਨ ਕੋਈ ਹੋਰ ਕੀ ਮਤਲਬ ਕੁਝ ਵੀ ਨਹੀਂ ਸਾਦਾ ਹੀ ਕੋਈ ਐਸੀ ਚੀਜ਼ ਜਿਹੜੀ ਕਿਹੜੀ ਕੋਈ ਵੀ ਐਸਾ ਕੋਈ ਨਸ਼ਾ ਪਾਣੀ ਕੋਈ ਨਸ਼ਾ ਪਾਣੀ ਤੋਂ ਮਰਾਦ ਹੈ ਸਿਗਰਟ ਵੀ ਨਹੀਂ ਕੋਈ ਸਿਗਰਟ ਨਾ ਪਾਨ ਨਾ ਸਿਗਰਟ ਨਾ ਸਵਾਰ ਨਾ ਕੁਛ ਨਹੀਂ ਸਾਦਾ ਹੀ ਆ ਗੇਮਾਂ ਕੋਈ ਗੇਮ ਖੇਡਣ ਦਾ ਜੂਆ ਛੂਆ ਕੋਈ ਗੇਮ ਤੇ ਸਨੋਕਰ ਤੇ ਪੈਸੇ ਲਾ ਕੇ ਬਾਵੇ ਵਾਲੀ ਗੇਮ ਕੋਈ ਤਾਸ਼ ਕੋਈ ਇਹ ਉਹ ਨਹੀਂ ਉਦਾਂ ਮੈਂ ਪਲੇਅਰ ਹਰ ਸ਼ਾਇਦ ਵਾਂ ਲੇਕਿਨ ਕਦੀ ਜੂਆ ਨਹੀਂ ਖੇਡਿਆ ਨਾ ਹੀ ਮਤਲਬ ਕਿ ਜੂਏ ਨੂੰ ਤਰਜੀਹ ਦਿੱਤੀ ਇਹਨੇ ਪੈਸੇ ਹੋਣ ਦੇ ਘੇਡੇ ਤਨਖਾਹ ਬੜੀ ਹੈ ਨਾ ਅੱਛਾ ਠੀਕ ਹੈ ਏਦਾਂ ਕਰ ਮੈਂ ਤੈਨੂੰ ਦੱਸਦਾ ਤਰੀਕਾ ਤੂੰ 6 ਮਹੀਨੇ ਪਹਿਲੇ ਨਾ ਟ੍ਰਾਇਲ ਬੇਸ ਤੇ ਆ ਇੱਥੇ ਹਾਂ 6 ਮਹੀਨੇ ਬਾਅਦ ਤੇਰੀ ਤਨਖਾਹ ਅੱਛੀ ਪੈਕੇਜ ਲਾ ਦਾਂਗਾ 6 ਮਹੀਨੇ ਤੈਨੂੰ 20 ਕੱਟਣੀ ਪੈਣੀ ਉਹਦੀ ਵਜ੍ਹਾ ਸੁਣ ਲਾ ਦੇਖ ਹੁਣ ਫੈਸਲ ਦੀ ਤਨਖਾਹ ਅੱਜ ਠੀਕ ਆ ਗੁਜ਼ਾਰਾ ਮੇਰਾ ਹੋ ਰਿਹਾ ਸ਼ੁਕਰ ਅਲਹਮਦੁਲਿਲਾ ਜਿੰਨੇ ਵੀ ਉਸਤਾਦ ਜੀ ਤੁਹਾਨੂੰ ਕਸਮ ਲੱਗੇ ਉਸਤਾਦ ਜੀ ਸ਼ੁਕਰ ਫਰੀਦ ਦੀ ਤਨਖਾਹ ਜੀ ਪਤਾ ਕੀ ਗੱਲ ਆ ਅਸੀਂ ਆਪਣੇ ਬੱਚੇ ਦੇ ਰਿਜ਼ਕ ਕਮਾਉਣੇ ਠੀਕ ਹੈ ਅੱਛਾ ਚਲੋ ਮੈਂ ਨਹੀਂ ਦੱਸਦਾ ਨਹੀਂ ਵੈਸੇ ਇਸ਼ਾਰਾ ਲੜਾਈਆਂ ਪਵਾਉਣੀਆਂ ਮੈਂ ਤੁਹਾਨੂੰ ਇੱਕ ਬੜੀ ਟੈਕਨੀਕਲ ਗੱਲ ਦੱਸ ਲੱਗਾ ਸਕੂਲ ਜਿਹੜਾ ਹੁੰਦਾ ਨਾ ਸਕੂਲ ਜਦੋਂ ਤੁਸੀਂ ਪੜ੍ਹਦੇ ਹੋ ਨਾ
10 ਸਾਲ 15 ਸਾਲ ਕਾਲਜ ਯੂਨੀਵਰਸਿਟੀਆਂ, ਯਾਨੀ ਤੁਸੀਂ ਅੱਜ ਕੱਲ ਦੇ ਦੌਰ ਦੇ ਵਿੱਚ ਤੇ 30 ਸਾਲ ਦਾ ਬੰਦਾ ਜਿਹੜਾ ਉਹਨੂੰ ਐਮਫਿਲ ਕਰਕੇ ਤੇ ਪਹੁੰਚਿਆ ਹੁੰਦਾ ਆਪਣੀ ਮੰਜ਼ਿਲ ਤੇ। ਇੱਕ ਦੌਰ ਹੁੰਦਾ ਸੀ ਜਦੋਂ ਤੁਸੀਂ 5 ਸਾਲ ਦੀ ਉਮਰ 'ਚ ਸਕੂਲੇ ਪੈਂਦੇ ਹੋ, ਸਾਲ ਬਾਅਦ ਇੱਕ ਜਮਾਤਾਂ ਪੜ੍ਹੀ ਜਾਂਦੇ ਹੋ, 20 ਸਾਲ ਦੀ ਉਮਰ ਦੇ ਵਿੱਚ ਤੁਸੀਂ ਹਾਲੇ 11ਵੀਂ 'ਚ 10ਵੀਂ 'ਚ ਹੁੰਦੇ ਸੀ। ਹੁਣ ਉਹ ਟਾਈਮ ਨਹੀਂ ਹੈਗਾ। ਹੁਣ ਸਿਸਟਮ ਇਦਾਂ ਦਾ ਹੋ ਗਿਆ ਕਿ 25 ਸਾਲ ਦਾ ਬੱਚਾ ਜਾਂ ਬੱਚੀ ਐਮਫਿਲ ਕਰ ਚੁੱਕਿਆ ਹੁੰਦਾ, ਯਾਨੀ ਇਹ ਸਪੀਡ ਚੱਲ ਰਹੀ ਹੈ। ਔਰ ਉਸ 25 ਸਾਲ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਜਾਂ 26-27 ਸਾਲ ਦੀ ਉਮਰ ਤੱਕ ਤੁਸੀਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਪਾਇਲਟ ਬਣਨਾ, ਜੋ ਵੀ ਤੁਸੀਂ ਕਰਨਾ ਉਹਦੇ ਤੁਸੀਂ ਪੇ ਕਰਦੇ ਹੋ ਸਕੂਲਾਂ ਨੂੰ। ਬਿਲਕੁਲ। ਪਹਿਲੇ ਦਿਨ ਤੁਸੀਂ ਸਕੂਲ ਜਾਂਦੇ ਹੋ, ਬੱਚੇ ਨੂੰ ਸਭ ਤੋਂ ਪਹਿਲੇ ਤੁਹਾਡਾ ਲੱਖ ਰੁਪਇਆ ਲੱਗਦਾ ਅੱਛੇ ਸਕੂਲ 'ਚ। ਅੱਜ ਕੱਲ ਇਤਨੀ ਐਡਮਿਸ਼ਨ ਦੇ ਇਤਨੀ ਕਿਤਾਬਾਂ, ਇਤਨੀ ਫੀਸ, ਲੱਖ ਤੋਂ ਉੱਤੇ ਲੱਗ ਜਾਂਦਾ। ਉਸ ਤੋਂ ਬਾਅਦ ਤੁਸੀਂ ਪੜ੍ਹਦੇ ਯਾਨੀ ਐਂਡ ਤੱਕ ਅਗਰ ਤੁਸੀਂ ਲਾਈਫ ਦੇ ਵਿੱਚ 20 ਸਾਲ ਪੜ੍ਹੇ ਹੋ ਨਾ, ਯਾਨੀ 5 ਸਾਲ ਦੀ ਉਮਰ 'ਚ ਸਕੂਲੇ ਗਿਆ, ਉਸ ਤੋਂ ਬਾਅਦ 25 ਸਾਲ ਦੀ ਉਮਰ ਤੱਕ ਪੜ੍ਹਾਈ ਕੀਤੀ, 20 ਸਾਲ ਤੁਹਾਡੇ ਤੇ ਲੱਖਾਂ ਰੁਪਇਆ ਲੱਗਦਾ। ਉਸ ਤੋਂ ਬਾਅਦ ਤੁਸੀਂ ਇਸ ਕਾਬਲ ਹੁੰਦੇ ਹੋ ਕਿ ਹੁਣ ਤੁਸੀਂ ਕਿਤੇ ਜੌਬ ਕਰੋਗੇ ਤੇ ਤੁਹਾਨੂੰ ਉਹਦਾ ਰਿਟਰਨ ਆਏਗਾ। ਠੀਕ ਹੈ। ਇਹਨਾਂ ਦੀ ਜਿਹੜੀ ਸੈਲਰੀ ਹੈ ਨਾ, ਇਹ ਇੱਕ ਸਕੂਲ ਆ। ਹੁਣ ਇਹ ਵੀ ਚਲਾ ਗਿਆ ਚੈਨਲ ਤੇ, ਉੱਥੋਂ ਇਹਨੂੰ ਮਾਸ਼ਾਅੱਲਾ ਪੈਸੇ ਅੱਛੇ ਲੱਭਣ ਲੱਗੇ, ਇਹ ਵੀ ਚਲਾ ਗਿਆ, ਕੱਲ ਨੂੰ ਹੋਰ ਵੀ ਚਲਾ ਜਾਏ। ਇੱਕ ਤੁਹਾਡੀ ਇੱਕ ਡਿਮਾਂਡ ਬਣ ਗਈ, ਭਾਵੇਂ ਤੁਸੀਂ ਇੱਥੇ ਹੀ ਹੋ, ਕਿਤੇ ਨਹੀਂ ਗਏ, ਲੇਕਿਨ ਡਿਮਾਂਡ ਦੇ ਵਿੱਚ ਹੈ ਹੋ ਤੁਸੀਂ। ਠੀਕ ਹੈ ਨਾ, ਤੁਸੀਂ ਚਾਹੋ ਤੁਸੀਂ ਹੱਥ ਪੈਰ ਮਾਰੋ, ਜਾ ਸਕਦੇ ਹੋ ਕਿਤੇ ਆਵਾਜ਼ ਪੈਂਦੀ। ਇਹ ਐਸਾ ਸਕੂਲ ਆ ਜਿੱਥੇ ਯਾਨੀ ਕਿ ਇਹਨਾਂ ਨੂੰ ਮੈਂ ਐਮਫਿਲ ਵੀ ਕਰਾਇਆ ਤੇ ਪੈਸੇ ਵੀ ਦਿੱਤੇ ਨੇ, ਫੀਸਾਂ ਵੀ ਭਰੀਆਂ। ਮੇਰੀ ਗੱਲ ਸਮਝ ਆ ਰਹੀ? ਯਾਨੀ ਇਹਨਾਂ ਨੂੰ ਸਿੱਖਣ ਦੇ ਵੀ ਪੈਸੇ ਦਿੱਤੇ। ਉਹ ਬੇਸ਼ੱਕ ਥੋੜੇ ਨੇ, ਮੈਂ ਕਈ ਵਾਰੀ ਕਹਿ ਚੁੱਕਿਆ ਕਿ ਇਹਨਾਂ ਨੂੰ ਮੈਂ ਬੜੀ ਨਾਰਮਲ ਜੇ ਪੈਸੇ ਦਿੰਦਾ, ਮੈਂ ਬਹੁਤ ਜ਼ਿਆਦਾ ਨਹੀਂ ਦਿੰਦਾ। ਬਹੁਤ ਜ਼ਿਆਦਾ ਹੁਣ ਅੱਗੋਂ ਮਾਸ਼ਾਅੱਲਾ ਲੈ ਰਹੇ ਨੇ। ਸਮਝ ਆ ਰਹੀ ਗੱਲ ਦੀ? ਹੁਣ ਫੈਸਲ ਸਾਹਿਬ ਇੱਕ ਮਿਸਾਲ ਲਾਤੇ ਨੇ, ਠੀਕ ਹੁੰਦੀ ਹੈ। ਇਹ ਮਹੀਨੇ ਦੇ ਵਿੱਚ 10 ਦਿਨ ਇੱਥੇ ਨਹੀਂ ਹੁੰਦੇ, ਅਸੀਂ ਇਹਨਾਂ ਤੋਂ ਬਗੈਰ ਸ਼ੋਅ ਕਰੀਦੇ ਨੇ, ਲੇਕਿਨ ਉਹ ਸੈਲਰੀ ਮੈਂ ਫੇਰ ਵੀ ਪੂਰੀ ਦਿੰਦਾ। ਕਿਉਂ? ਉਹ ਅੱਗੇ ਮੁਨਾਸਬ ਜੀ ਹੈ। ਠੀਕ ਹੈ ਨਾ, ਯਾਨੀ ਜਿੰਨਾ ਕੰਮ ਕਰਦੇ ਉਸ ਹਿਸਾਬ ਨਾਲ ਬਹੁਤ ਥੋੜੀ ਸੈਲਰੀ ਹੈ, ਨੋ ਡਾਊਟ, ਲੇਕਿਨ ਉਹਦੀ ਵਜ੍ਹਾ ਤੋਂ ਇਹਨਾਂ ਨੂੰ ਅੱਗੇ ਚਾਂਸ ਮਿਲ ਰਹੇ ਨੇ। ਠੀਕ ਹੈ। ਇਸ ਤੋਂ 13,000 ਰੁਪਏ 'ਚ ਡਨ ਕਰ। ਕਿੰਨੇ ਸਿਆਣੇ ਬੜੇ ਬੰਦੇ ਹੋ ਤੁਸੀਂ, ਕੀ ਤਮਹੀਦ ਬੰਦੀ ਹੈ ਤੇ ਤੂੰ ਕੀ ਸਮਝਦਾ ਮੈਂ ਪਿਛਲੇ 7 ਮਿੰਟ ਫਿੱਕੇ ਜੇ ਬੰਦੇ ਤੇ ਐਵੇਂ ਲਾ ਦੇਣੇ ਸੀ? ਐਂਡ ਕੋਈ ਮੈਂ ਸੋਚਿਆ ਇसी ਪਿੱਛੇ ਮੈਂ ਕਰਨਾ ਕੀ? ਉਹ ਕਸਮ, ਮੈਂ ਇਸ ਵਾਰੀ ਸੋਚਿਆ ਮੈਂ ਕਿ ਜਨਮ ਵੱਡੀ ਬਣ ਜਾਣੀ। ਨੇ ਪੱਕਾ ਕਰ ਲਿਆ, ਚਲੋ ਸ਼ੁਕਰ ਪੈ ਗਿਆ। 13,000 ਰੁਪਇਆ ਤੇਰੀ ਮੈਂ ਪਹਿਲੇ ਸੱਟੇ ਸੈਲਰੀ ਲਾਵਾਂਗਾ। ਉਹ ਵੀ ਦੇਖ ਲੈ ਕਿ ਤੂੰ ਹੁਣ ਪੜਨ ਆਇਆ ਤੇ ਫੀਸ ਤੈਨੂੰ ਦੇਣੀ ਚਾਹੀਦੀ ਹੈ। ਤੈਨੂੰ ਚਾਹੀਦਾ ਵਾ ਕਿ ਤੂੰ ਆਵੇਂ ਫਲ, ਅਮਰੂਦ, ਸੇਬ, ਕੇਲੇ, ਉਸਤਾਦ ਉਹਨਾਂ ਦੀ ਸਿਗਰਟਾਂ ਦੀ ਡੱਬੀ, ਇੱਥੇ ਦੇ ਸੀਨੀਅਰ ਦੀ ਸਿਗਰਟਾਂ ਦੀ ਡੱਬੀ ਰੋਜ਼ ਲੈ ਕੇ ਆਵੇਂ। ਕਿੱਥੋਂ? ਕਸਮ ਵਾਲੀ ਗੱਲ ਆ, ਅੱਜ ਵੀ ਐਸੇ ਆਰਟਿਸਟ ਹੋਣੇ ਨੇ ਜਿਹੜੇ ਅਦਾਰਿਆਂ 'ਚ ਏਦਾਂ ਜਾਂਦੇ ਨੇ ਤੇ ਰਾਤ ਨੂੰ ਉਦਾਂ ਹੀ ਵਿਚਾਰੇ ਵਾਪਸ ਆ ਜਾਂਦੇ ਨੇ। ਇਹ ਜਰਮਨ ਗੱਲ ਆ। ਆ ਸੀਬ ਨਹੀਂ, ਸੀਬ ਆਪਣਾ, ਇਹਨੂੰ ਪੁੱਛੀ ਤੈਨੂੰ ਦੱਸੇਗਾ। ਆਹੋ 1500 2-2000 ਰੁਪਏ ਦਾ ਵਿਚਾਰੇ ਕਿਤੋਂ ਫੜ ਕੇ ਵੱਡਿਆਂ ਵਾਸਤੇ, ਐਂਕਰਾਂ ਵਾਸਤੇ ਚੀਜ਼ਾਂ ਲੈ ਕੇ ਜਾਂਦੇ ਨੇ ਕਿ ਸ਼ਾਇਦ ਇਹਦੀ ਨਜ਼ਰ ਪੈ ਜਾਏ ਤਾਂ ਸਾਨੂੰ ਭਾਲ। ਬੜੇ ਕੰਮ ਕਰਦਾ। ਇਹ ਜਰਮਨ ਗੱਲ ਕਰ ਰਹੇ ਆ। ਗੱਡੀ ਧੋਣੀ, ਬਾਹਰ ਜਾ ਕੇ ਜੀ ਘਰ ਦੀਆਂ ਸਫਾਈਆਂ ਕਰਨੀਆਂ, ਪਾਣ, ਗੱਡੀ, ਬੱਚੇ ਖਿਡੌਣੇ, ਸਾਰਾ ਕੁਝ। ਲੇਕਿਨ ਮੈਂ ਤੇਰੇ ਕੋਲ ਏਦਾਂ ਦਾ ਕੁਝ ਕੰਮ ਨਹੀਂ ਕਰਾਉਣਾ। ਤੂੰ ਸਿਰਫ ਇੱਕ ਕੰਮ ਤੋਂ ਮੈਨੂੰ ਨਾ ਨਹੀਂ ਕਰਨੀ ਕਿ ਮੇਰਾ ਸੁਬਾਹ ਜਦੋਂ ਮੈਂ ਉੱਠਾਂ ਮੇਰਾ ਕਮਰਾ ਸਾਫ਼ ਹੋਵੇ। ਉਹ ਡਨ ਹੋ ਗਿਆ। ਏਦਾਂ ਦਾ ਕਰੇਗਾ ਤੁਹਾਨੂੰ ਇਹਦਾ ਪਤਾ ਨਹੀਂ ਜੀ। ਤੁਸੀਂ ਅੰਦਰੋਂ ਸੋਫਾ ਲੱਭਣਾ ਜੀ। ਇਹਨੇ ਇੰਨਾ ਸਾਫ਼ ਕਰਨਾ ਕਿ ਤੁਹਾਨੂੰ ਕਮਰਾ ਲੱਗਣਾ ਹੀ ਨਹੀਂ। ਮੇਰਾ ਸਲਾਹ ਨੇ ਇੰਨਾ ਸਾਫ਼ ਕਰ ਦੇਣਾ ਤੁਹਾਨੂੰ ਸਿਰਫ ਕਮਰਾ ਲੱਭਣਾ ਜੀ। ਸਰ ਸਬੂਤ ਵੀ ਸਾਫ਼ ਕਰ ਦਿੰਦਾ, ਕਮਰਾ ਸਾਫ਼ ਕਰਦਾ। ਸਬੂਤ ਇਹ ਤੁਸੀਂ ਤੁਹਾਡਾ ਇਹਨੇ ਦੇਣ ਵੀ ਸਾਫ਼ ਕਰ ਦੇਣਾ ਬਹਿ ਕੇ। ਦੇਖ ਮੇਰੇ ਕਮਰੇ 'ਚ ਨਾ ਕਮ ਅਜ਼ ਕਮ ਮਤਲਬ ਸਮਾਨ ਪਿਆ, किताबों के सिवा कुछ मेरे कमरे में किताबों के सिवा कुछ भी नहीं। मैं याद है क्या नहीं मेरे कमरे च ना चीज़ां पईयां ने, मतलब फल भी पिया रहिंदा, ड्राई फ्रूट भी पिया रहिंदा, ठीक है ना, वो कोई इशू नहीं। वो जिद्दां बाकी सारे मतलब नहीं उन्होंने हथ लाउंदे, तू भी नहीं लाउणा। समझ आ गई गल? तेरे कमरे में करोड़ों के सिवा कुछ भी नहीं करोड़ों मरे थे जान दे, निकी जी कंध आराम नाल टप लेनी किसी ने, कख नहीं निकलना अंदरों। परफ्यूम भी पे है, परफ्यूम। अच्छा तेरे हिसाब नाल उन्हें रैक कर नहीं ली। 13,000 रुपया बेटा तनख्वाह, गल सुन ला डोलना, 13,000 तनख्वाह। और तू ये जिहड़ी पहले मैं 15 मिनट लाए ने ना, ओदी समझ आई कि तू स्कूल च दाखल होया, अज तो 2 साल बाद हो सकदा तू 10 लाख वाले कारीगर बने। सही गल। 13,000 रुपया तेनों तनख्वाह ते जुमे दी छुट्टी, 4 छुट्टियां, ओदे पैसे कट्टे जाने ने। आहो ना, जदों आना ही नहीं काम ते, जदों आना ही नहीं ते तू हराम खाएगा। आहो साडे च कोई भी नहीं खांदा, शुक्र आ। 10 दिन नहीं आते। कौन? ये 10 दिन नहीं ना आउंदे, लेकिन 4 साल काम करन तो बाद जी
ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਟਾਰਟ ਤੇ ਫ੍ਰੀ ਵੀ ਕੰਮ ਕੀਤਾ ਮੇਰੇ ਨਾਲ। ਆਹੋ ਤੂੰ ਪੈਂਦੇ ਸੱਟੇ ਹੀ ਉਦੋਂ ਤੂੰ ਆਇਆ ਬਾਅਦ ਤੈਨੂੰ ਪੈਸੇ ਦਿੱਤੇ ਮੁਦੱਸਰ ਨੇ? ਦਿੱਤੇ। ਪਹਿਲੇ ਵੀ ਤੂੰ ਆਉਂਦਾ ਰਿਹਾ, ਤੈਨੂੰ ਕੁਛ ਨਾ ਕੁਛ ਦਿੰਦੇ ਰਹੇ ਨਾ। ਤੈਨੂੰ ਇੱਕ ਮੈਂ ਮੋਬਾਈਲ ਵੀ ਦਿੱਤਾ ਸੀ ਜਦੋਂ ਰਪਟਾਂ ਚੜੀਆਂ ਸੀ। ਰਪਟਾਂ ਚੜੀਆਂ ਉਹਦਾ ਮੈਂ ਪੈਨਲ ਚੇਂਜ ਕਰਾਇਆ, ਬੈਟਰੀ ਚੇਂਜ ਕਰਾਈ, ਉਹਦੇ ਵੀ ਪੈਸੇ ਦਿੱਤੇ। ਆਈਸੀ ਹਾਂਜੀ ਉਹਦੇ ਵੀ ਤੁਸੀਂ ਪੈਸੇ ਦਿੱਤੇ। ਉਹ ਕਿੱਥੇ ਮੋਬਾਈਲ? ਉਹ ਇਹ ਅੱਲਾ ਦੀ ਕਸਮ ਮੈਨੂੰ ਯਾਦ ਹੀ ਨਹੀਂ ਸੀ। ਉਹ ਤੈਨੂੰ ਮੈਂ ਦਿੱਤੇ, ਕਹਿੰਦਾ ਤੈਨੂੰ ਮੋਬਾਈਲ ਕਿੱਥੇ? ਅੱਛਾ ਇਹ ਇਨਸਾਨ ਨਹੀਂ, ਇਹ ਇਸ ਨੈਸ਼ ਦੀ ਇਹਨੂੰ ਬਿਮਾਰੀ ਹੈ, ਇਹਨੂੰ ਦੁਨੀਆ ਜਹਾਨ ਦਾ ਕੋਈ ਮੋਬਾਈਲ ਫੜਾ ਦਿਓ 15 ਦਿਨ ਬਾਅਦ ਉਹਨੇ ਠੀਕ ਹੋਣਾ ਹੀ ਹੁੰਦਾ। ਇਹ ਪਤਾ ਨਹੀਂ ਇਹਨੂੰ ਕੀ ਰੌਲਾ ਵਾ, ਉਹਨੂੰ ਪੁੱਛ ਲਓ। ਉਸ ਤੋਂ ਬਾਅਦ ਇਹਨੇ 4 ਬਦਲਨੇ ਹੋਣੇ, ਉਹਦਾ ਨੂੰ ਪਤਾ ਨਹੀਂ ਹੋਣਾ ਕਿੱਥੇ ਗਿਆ। ਸਮਝ ਆ ਰਹੀ? ਤੇ ਇਸ ਤੋਂ ਮੈਂ ਪੁੱਛ ਰਿਹਾ ਹੁਣ ਪਹਿਲੇ 13,000 ਪਹਿਲੀ ਤਨਖਾਹ ਦੇ ਵਿੱਚੋਂ ਤੇ ਉਹ ਮੋਬਾਈਲ ਦਾ ਸਾਰਾ ਕੱਟਿਆ ਜਾਣਾ ਹਿਸਾਬ, ਪਿੱਛੇ ਰਹਿ ਗਿਆ 8700 ਰੁਪਏ। ਠੀਕ ਹੈ। ਫਿਰ ਤੂੰ ਪਰਸੋਂ ਚੌਥ ਜਦੋਂ ਆਇਆ ਤੈਨੂੰ 1000-1500 ਦਿੱਤਾ ਉਹਨੇ। ਉਹ ਤੇਰਾ ਬਣਦਾ ਨਹੀਂ ਕਿਉਂਕਿ ਹੁਣ ਤੂੰ ਜੌਬ ਤੇ ਆ ਗਿਆ, 6700 ਰਹਿ ਗਿਆ। ਉਹ ਐਡਵਾਂਸ ਚ ਜਾਏਗਾ ਨਾ। ਬਿਲਕੁਲ ਠੀਕ। ਸੋ ਐਡਵਾਂਸ ਕੱਟਿਆ ਗਿਆ ਕਿਉਂਕਿ ਤੂੰ ਜੌਬ ਤੇ ਆ ਗਿਆ ਨਾ। ਸਮਝ ਆ ਰਹੀ ਗੱਲ? ਆਹੋ। ਤੇ ਹੋਰ ਕੀ ਠਹਿਰ ਜਾ ਇਨਸਾਨ ਦਾ। ਹੁਣ ਚਾਹ ਪੀਤੀ ਤੂੰ ਨੇ? ਆ ਤੇ 50 ਰੁਪਏ ਦੀ ਚਾਹ ਵਾ, 6850 ਰਹਿ ਗਏ। ਹਾਂਜੀ 500 ਰੁਪਇਆ ਦੁੱਧ ਵਾਸਤੇ ਵੀ ਮੈਨੂੰ ਦੇ ਕੇ ਭੇਜਿਆ ਸੀ ਮੰਗਾ। ਤੂੰ 500 ਦਾ ਦੁੱਧ ਲੈਂਦਾ? ਹਾਂਜੀ। ਨਹੀਂ ਉਹ ਤੇ ਇੱਥੇ ਆ ਨਾ, ਉਹ ਚ ਤੂੰ ਚਾਹ ਪੀਤੀ ਉਹਦਾ 50 ਘੱਟ ਨਹੀਂ ਲੈ। ਨਾਇਨਸਾਫੀ ਨਹੀਂ ਮੈਂ ਕਰਨੀ ਕਿਸੇ ਨਾਲ, ਹਰਾਮ ਨਹੀਂ ਖਾਂਦਾ ਮੈਂ। ਦਫ਼ਤਰ ਦਾ ਉਸਤਾਦ ਜੀ ਨੇ ਸਟੈਂਡ ਵੀ ਆਪਣਾ ਬਣਾਇਆ ਕਿ ਜਿਹੜਾ ਗੱਡੀ ਖਿਲਾਰਦਾ ਉਹਦੇ ਕੋਲ 30 ਰੁਪਏ ਲੈਂਦੇ। ਮੋਟਰਸਾਈਕਲ ਤੇ ਆਇਆ ਤੂੰ? ਹਾਂਜੀ। ਉਧਰ ਵੀ ਮੋਟਰਸਾਈਕਲ ਤੇ ਆਇਆ ਸੀ? ਹਾਂ। ਤੇ 100 ਰੁਪਏ ਸਟੈਂਡ ਦਾ 200 ਹੀ ਕੱਟ ਗਿਆ, 6600-6300 ਰਹਿ ਗਿਆ। ਦਫ਼ਤਰ ਆਇਆ ਬੈਲ ਵਜਾਈ ਸੀ, ਬੈਲ ਦੀ ਬਿਜਲੀ ਲੱਗਦੀ 20 ਰੁਪਏ ਉਹਦੇ ਪਾ। ਤੂੰ ਸਿਰਫ ਆਵਾਜ਼ ਦਿਆ ਕਰਨੀ ਬਾਹਰੋਂ। ਜਾਂ ਇਦਾਂ ਕਰਦੇ ਕਰ ਹੱਸ ਕੇ ਫਿਰ ਵੀ ਅਸੀਂ ਖੋਲ ਦੇ ਕਰੀ ਆ ਬੈਲ ਕਰਦੇ ਨਹੀਂ ਤੇ ਵਾਸ਼ਰੂਮ ਗਿਆ ਛੋਟੇ ਵੱਡੇ ਦਾ ਹਿਸਾਬ ਕਿੰਨਾ। ਅੱਛਾ ਉਹ ਪਤਾ ਕਿ ਉਹ ਸਾਰਾ ਖਾਤਾ ਇਹਦੇ ਕੋਲ, ਇਹਨੂੰ ਇਹਨਾਂ ਕਰਨਾ ਨਹੀਂ ਭਾਈ ਜਿੱਥੇ ਇੰਨਾ ਕੁਝ ਤੁਹਾਡੇ ਕੋਲ ਇਹ ਵੀ ਕਰ ਲੂੰਗਾ। और शेर है ना, किस्मत नौए बशर तब्दील होती है यहाँ, एक मुकद्दस फर्ज की तकमील होती है यहाँ। ਲਾਮਾ ਸਾਹਿਬ ਦਾ ਸ਼ੇਰ ਹੈ, ਲੇਕਿਨ ਉਹ ਹੈ ਤੇ ਸਕੂਲ ਲਈ ਆ। ਸਕੂਲ ਉਸਤਾਦ ਜੀ ਅਸੀਂ ਇਹਨੂੰ ਕੀ ਗਲਤ ਕਰਨੇ ਸੀ? ਕੋਈ ਸਾਡਾ ਕੋਈ ਗਲਤ ਕੰਮ ਹੈ ਜਿਹੜਾ ਅਸੀਂ ਕਹੀਏ ਵੀ ਇਹ ਵੀ ਸਕੂਲ ਆ? ਕਿੰਨੇ ਲੋਕ ਨੇ, ਮੈਨੂੰ ਕੱਲ ਇੱਕ ਬੰਦੇ ਨੇ ਮੈਸੇਜ ਕੀਤਾ ਜੀ, ਉਹਨਾਂ ਦਾ ਇੱਕ ਬੱਚਾ ਵਾ ਤੇ ਉਹ ਬੱਚਾ ਮਤਲਬ ਲਾਈਕ ਐਜ਼ ਕੋਮੇ ਚਲਾ ਗਿਆ ਤੇ ਉਹ ਕਹਿੰਦੇ ਨੇ ਕਿ ਯਾਰ ਸਾਨੂੰ ਨਾ ਸਿਰਫ ਇੱਕ ਮੌਕਾ ਹੀ ਦਿਓ ਕਿ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰ ਸਕੀਏ। ਸਾਡਾ ਬੱਚਾ ਟੋਟਲੀ ਸਾਇਲੈਂਟ ਹੈ, ਕੁਛ ਨਹੀਂ ਹਿੱਲਦਾ, ਨਹੀਂ ਵੇਖਦਾ, ਸਿਰਫ ਇੱਕ ਸਾਈਡ ਤੇ। ਉਹ ਕਹਿੰਦੇ ਤੁਹਾਡਾ ਸ਼ੋਅ ਲੱਗਦਾ ਤੇ ਉਹਦੇ ਚਿਹਰੇ ਤੇ ਸਮਾਈਲ ਆਂਦੀ ਹੈ, ਸੁਣ ਸਕਦਾ ਹੈ, ਗੱਲਬਾਤ ਸੁਣ ਸਕਦਾ, ਕਰ ਨਹੀਂ ਸਕਦਾ। ਤੇ ਕਹਿੰਦਾ ਯਾਰ ਇਹ ਸਾਡੇ ਲਈ ਬੜੀ ਵੱਡੀ ਨਿਮਤ ਆ ਤੇ ਅਸੀਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਤਾਂ ਇਸ ਨੇਕ ਕੰਮ ਦੇ ਪੈਸੇ ਲੈਣੇ ਸਾਡੇ ਨੂੰ ਮੜੋ ਜਰਾ। ਉਹ ਮੇਰੀ ਗੱਲ ਦੇਖ ਤੇ ਸਹੀ ਭਾਵਨਾਵਾਂ ਕਿੱਥੇ ਪਹੁੰਚੀਆਂ ਤੇ ਤੂੰ ਪੈਸੇ ਮੰਗ ਰਿਹਾ ਸਾਡੇ ਕੋਲ। ਤੈਨੂੰ ਸ਼ਰਮ ਹਜਾ ਕੋਈ ਨਹੀਂ? ਤੂੰ ਲੋਕਾਂ ਦੇ ਇਹ ਮਦਦ ਕਰਕੇ ਲੋਕਾਂ ਦੇ ਬੱਚਿਆਂ ਨੂੰ ਤੂੰ ਹਸਾ ਕੇ ਉਤੋਂ ਪੈਸੇ ਲੈਂਗਾ ਸਾਡੇ ਕੋਲ? ਨਹੀਂ ਉਸਤਾਦ ਜੀ ਉਹ ਤੇ ਤੁਸੀਂ ਲੈਣੇ, ਤੁਹਾਡੇ ਕੋਲ ਮੈਂ ਲੈਣੇ ਸੀ। ਅਸੀਂ ਲੈ ਉਹਨਾਂ ਕੋਲ ਪੈਸੇ? ਨਹੀਂ ਕੁਛ ਵੀ ਨਹੀਂ ਯਾਰ ਉਹ ਵਾਕਈ ਕੋਮਾ ਚ ਗਿਆ। ਹਾਂ ਉਹ ਬੱਚਾ ਬਿਲਕੁਲ ਛੋਟਾ ਜਿਹਾ ਉਸਤਾਦ ਜੀ, ਔਰ ਜੈਨੂਇਨ ਅਸੀਂ ਉਹਨਾਂ ਨੂੰ ਜ਼ਿਆਦਾ ਹੀ ਨਹੀਂ ਹੋ ਗਿਆ। ਨਹੀਂ ਮੈਂ ਸਹੀ ਕਹਿ ਰਿਹਾ, ਮੈਂ ਝੂਠ ਨਹੀਂ ਬੋਲਦਾ। ਨਹੀਂ ਇਦਾਂ ਹੋਇਆ ਮੈਂ ਤੈਨੂੰ ਬੱਟ ਤੇ ਪੱਟੀ ਵਾਲੇ 2-3 ਵਾਕਿਆ ਆਪਣੇ ਸਾਹਮਣੇ ਤੂੰ ਪਾਗਲ ਹੋ ਜਾਵੇਂ। ਸਾਜੀ ਇੱਕ ਤਾਂ ਮੈਨੂੰ ਪਤਾ ਵਾ ਪਾਗਲ ਹੋਵੇ ਭਾਈ ਕਿੰਨੇ ਸਾਰੇ ਉਹ ਨਹੀਂ ਮੈਂ ਕਿੰਨਾ ਕੁ ਕਰਨਾ ਅੱਗੇ 2 ਸੁਣਾਏ ਸੀ ਇੱਥੇ ਤੱਕ ਪਹੁੰਚ ਗਿਆ। ਇੱਕ ਲੜਕੀ ਸੀ। ਇੱਕ ਮਿੰਟ ਉਸਤਾਦ ਜੀ, ਸਾਨੂੰ ਜਿਹੜੇ ਸਾਡੇ ਤੇ ਨਾਲ ਰਾਬਤੇ 'ਚ ਨੇ ਉਹ ਸਾਨੂੰ ਵੀਡੀਓਜ਼ ਬਣਾ ਕੇ ਲੋਕ ਕਿੰਨੇ ਲੋਕ ਦੱਸਦੇ ਨੇ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਸ਼ਾਰਾ ਤਾਂ ਮੈਂ ਕਰਨਾ ਨਹੀਂ ਕਿਉਂਕਿ ਉਹ ਵੀ ਦੇਖਦੇ ਨੇ ਸਾਰੇ, ਲੇਕਿਨ ਮੈਂ ਤੁਹਾਨੂੰ ਇੱਕ ਇਸ਼ਾਰਾ ਤੁਹਾਨੂੰ ਜੀ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਮੈਂ ਦਫ਼ਤਰ ਬੈਠਾ, ਮੈਨੂੰ ਕਾਲ ਆਈ, ਬੇਟਾ ਮੇਰਾ ਬੱਚਾ ਉਹ ਹੈ ਵਾ ਲੱਤਾਂ ਤੋਂ ਮਜ਼ਦੂਰ ਆ, ਬਿਲਕੁਲ ਕੋਈ ਚੱਕਰ ਨਹੀਂ, ਡਾਕਟਰ ਨੇ ਕਿਹਾ ਕਿ ਵੀ ਇਹ ਬਿਲਕੁਲ ਠੀਕ ਹੈ ਜੀ, ਤੇ ਬਹੁਤ ਜ਼ਿਆਦਾ ਫੈਨ ਆ ਤੇ ਉਹ ਵੇਖਦਾ ਹੀ ਤੈਨੂੰ ਆ ਤੇ ਇਹ ਸਾਰਾ ਕੁਛ, ਤੇ ਬੇਟਾ ਉਹਨਾਂ ਗੱਲ ਕਰ ਲੈ। ਮੇਰੀ ਵਾਲਦਾ ਦੇ ਮਤਲਬ ਕਿਸੇ ਰਿਸ਼ਤੇਦਾਰਾਂ ਦੇ ਵਿੱਚ ਉਹ ਸੀ ਤੇ ਉਹਨਾਂ ਨੇ ਮੇਰੀ ਵਾਲਦਾ ਕੋਲ ਨੰਬਰ ਲਿਆ ਤੇ ਫਿਰ ਉਹਨੇ ਕਾਲ ਕੀਤੀ ਤੇ ਉਹਨੇ ਮੈਨੂੰ ਦੱਸਿਆ ਮੈਂ ਆਹ ਬੋਲ ਰਹੀ ਹਾਂ ਤੇ ਆ ਇਸ ਤਰ੍ਹਾਂ ਬੇਟਾ ਬੋਲ ਰਹੀ। ਮੈਂ ਕਿਹਾ ਜੀ ਦੱਸੋ। ਅੱਛਾ ਜੀ, ਉਹਨਾਂ ਨੇ ਜਨਾਬ ਜੀ ਗੱਲ ਕਰਾਈ ਮੇਰੀ। ਉਹ ਇੰਨਾ ਕਿ ਐਕਸਾਈਟਿਡ ਬੰਦਾ ਗੱਲ ਕਰਨ 'ਚ, ਤੇ ਹੁਣ ਲੱਤਾਂ ਉਹਦੀਆਂ ਬਿਲकुल। मैं पूछा कि बेटा क्या ये वो फ्लांटिंग ये वो, ने कहा जी इस तरह लाहौर से मेरा ट्रीटमेंट होता है, व्हील चेयर ते भी नहीं, लम्बे पे हाँ बस, तो ये ठीक होने वाला कोई चक्कर नहीं, यानी कि लत्तां बिल्कुल है सही सी, लत्तां
ਫਿਜ਼ੀਕਲੀ ਬਿਲਕੁਲ ਸਹੀ ਸੀ, ਲੇਕਿਨ ਇੱਕ ਫਾਲਸ ਟਾਈਪ ਚੀਜ਼। अच्छा जी, मैं नादरीन तुहानूं दस्सां कि उन्हें कहा मैंने आपसे मिलना है, मैंने आपको देखना है, मैंने आप लाइव। मेरा तीसरी मंजिल ते दफ्तर सी अनारकली दे विच, 3rd फ्लोर ते ਉਹ ਬੱਚਾ ਘਰ ਮੰਜੀ ਤੇ ਪਿਆ ਤੇ ਮੰਜੀ ਤੋਂ ਥੱਲੇ ਨਹੀਂ ਉਤਰ ਸਕਦਾ, ਮੰਜੀ ਤੇ ਥੱਲੇ ਲੱਤਾਂ ਨਹੀਂ ਲਾ ਸਕਦਾ, ਆਪਣੇ ਆਪ ਲੱਤ ਹਿਲਾ ਨਹੀਂ ਸਕਦਾ। ਤੇ ਮੈਂ ਉਹਨੂੰ ਸਿਰਫ ਇੰਨਾ ਕਿਹਾ, ਮੈਂ ਕਿਹਾ ਜਦੋਂ ਤੇਰਾ ਦਿਲ ਕਰੇ ਨਾ ਮਿਲਣ ਨੂੰ, ਤੂੰ ਹਿੰਮਤ ਕਰਨੀ ਹੈ ਤੇ ਤੂੰ ਇੱਥੇ ਮੇਰੇ ਦਫ਼ਤਰ ਆਉਣਾ, ਤੀਸਰੀ ਮੰਜ਼ਿਲ ਤੇ। ਇਹ ਪਤਾ ਕੀ ਹੁੰਦਾ, ਮੈਂ ਤੁਹਾਨੂੰ ਦੱਸਦਾ, ਇਹ ਨਾ ਮੈਨੂੰ ਹੱਥ 'ਚ ਰੱਖਿਆ, ਮੇਰਾ ਹੱਥ ਨਹੀਂ ਗਿਆ ਨਾ ਬਾਜ਼ੂ ਗਿਆ, ਇਹ ਇੱਥੋਂ ਨੂੰ ਆਰਡਰ ਗਿਆ, ਸਹੀ ਹੈ ਤੂੰ ਇੰਜ ਕਰ ਰਿਹਾ, ਇੰਜ ਕਰ ਰਿਹਾ, ਇਹ ਨਾ ਤੇਰੇ ਹੱਥ ਕਰ ਰਹੇ ਨਾ ਬਾਹਾਂ ਕਰ ਰਹੇ, ਵਜੂਦ ਕੁਛ ਨਹੀਂ ਕਰ ਰਹੇ, ਤੈਨੂੰ ਉੱਥੋਂ ਆਰਡਰ ਜਾ ਰਿਹਾ ਤੇ ਤੂੰ ਕਰ ਰਿਹਾ। ਤੁਹਾਨੂੰ ਖਾਰਿਸ਼ ਹੁੰਦੀ ਹੈ, ਐਗਜ਼ੈਕਟ ਤੁਹਾਡੀ ਉਂਗਲੀ ਉਸ ਹਿੱਸੇ ਤੇ ਜਾਂਦੀ ਹੈ ਤੇ ਤੁਸੀਂ ਇੰਨੇ ਖਾਰਿਸ਼ ਕਰਦੇ ਹੋ। ਅੱਛਾ, ਹੁਣ ਜਿਹੜੀ ਖਾਰਿਸ਼ ਹੋ ਰਹੀ ਹੈ ਉਹ ਬੋਡੀ 'ਚ ਹੋਈ ਹੈ, ਬੋਡੀ ਨਹੀਂ ਦੱਸ ਰਹੀ ਤੈਨੂੰ, ਕੁਛ ਨਹੀਂ ਦੱਸ ਰਿਹਾ, ਬੋਡੀ ਦਿਮਾਗ ਨੂੰ ਸਿਗਨਲ ਭੇਜ ਰਹੀ ਹੈ। ਦਿਮਾਗ ਤੈਨੂੰ ਅੱਗੋਂ ਕਹਿ ਰਿਹਾ ਕਿ ਵੀ ਇੱਥੇ ਇਸ ਜਗ੍ਹਾ ਤੇ ਖਾਰਿਸ਼ ਹੋ ਰਹੀ, ਦਰਦ ਹੋ ਰਹੀ, ਸਮਝ ਆ ਰਹੀ ਗੱਲ ਦੀ। ਉਹ ਜਦੋਂ ਇਹ ਵੀ ਤੇ ਪਾਰਟ ਆ ਨਾ, ਪਾਰਟ ਆਫ ਬੋਡੀ ਹੈ ਨਾ, ਇਹ ਵੀ ਖਰਾਬ ਹੋ ਸਕਦਾ ਕਿ ਤੁਹਾਨੂੰ ਦਰਦ, ਕਈ ਬੰਦੇ ਐਸੇ ਉਹਨਾਂ ਨੂੰ ਦਰਦ ਬਾਹਾਂ ਹੁੰਦੀਆਂ ਨੇ, ਮਤਲਬ ਉਹਨੂੰ ਕੀ ਕਹਿੰਦੇ ਨੇ, ਪੈਰਾਲਾਈਜ਼ਡ ਹੋ ਗਈ ਬਾਜ਼ੂ, ਉਸ ਬੰਦੇ ਨੂੰ ਜੋ ਮਰਜ਼ੀ ਕਰੀ ਜੋ, ਇੱਥੇ ਮਾਰੀ ਜੋ, ਉਹਨੂੰ ਪਤਾ ਨਹੀਂ ਹੁੰਦਾ। ਉਹਦਾ ਦਿਮਾਗ ਨੂੰ, ਐਸੇ ਬੰਦੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਵੀ ਮੇਰੇ ਕੋਲ ਸੱਟ ਲੱਗਣ ਦੀ ਜਾਂ ਕੁਛ ਕਰਨ ਦੇ, ਭਾਵੇਂ ਚੀਰਾ ਲਾ ਦੋ ਉਹਨੂੰ ਪਤਾ ਹੀ ਨਹੀਂ, ਉਹਨੂੰ ਹਲਕੀ ਜਿਹੀ ਕੋਈ ਗੁਦਗੁਦੀ ਟੈਪ ਜੀ ਮਹਿਸੂਸ ਹੋਏਗੀ, ਬਸ ਜਿੰਨਾ ਕੋਈ ਕੰਮ। ਇਸੇ ਤਰ੍ਹਾਂ ਹੀ ਉਸ ਬੱਚੇ ਦਾ ਦਿਮਾਗ ਆਰਡਰ ਜਿਹੜਾ ਦਿੰਦਾ ਨਾ ਲੱਤਾਂ ਨੂੰ, ਠੀਕ ਹੈ ਜੀ, ਉਹ ਮੈਨੂੰ ਇੰਨਾ, ਮੈਂ ਉਸ ਤੋਂ ਪਹਿਲੇ ਮੈਨੂੰ ਪਤਾ ਸੀ ਕਿ ਇਹ ਬੰਦਾ ਠੀਕ ਹੋ ਸਕਦਾ ਆਪ ਅਗਰ ਉਹਨੂੰ ਬਹੁਤ ਪਾਵਰਫੁਲ ਆਰਡਰ ਦੇਵੇ, ਦੇਖੀ ਜਾਵੇ, ਕਹੀ ਜਾਵੇ ਉਹਨੂੰ, ਕਹੀ ਜਾਵੇ। ਹੁਣ ਜਦੋਂ ਉਹ ਇੰਨਾ ਜ਼ਿਆਦਾ ਫੈਨ ਸੀ ਕਿ ਵੀ ਤੌਬਾ ਦਾ ਮੁਕਾਮ, ਤੇ ਮੇਰੇ ਨਾਲ ਉਹਨੇ ਮਿਲਣਾ ਸੀ, ਯਾਨੀ ਉਹਦੀ ਲਾਈਫ ਦਾ ਇੱਕ ਮਕਸਦ ਸੀ। ਜਿਵੇਂ ਹੁਣ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਸਾਨੂੰ, ਯਾਰ ਜ਼ਿੰਦਗੀ ਦਾ ਮਕਸਦ ਹੈ ਜਾਨੀ ਭਾਈ ਆਪਸੇ ਇੱਕ ਬਾਰ ਮਿਲਣਾ ਹੈ, ਬਸ ਸਮਝ ਆ ਰਹੀ। ਹੁਣ ਉਹਦਾ ਮਕਸਦ ਸੀ, ਉਹ ਮਕਸਦ ਪੂਰਾ ਕਰਨ ਲਈ ਮੈਂ ਸ਼ਰਤ ਰੱਖਤੀ ਕਿ ਵੀ ਤੈਨੂੰ ਆਪ ਆਉਣਾ ਪੈਣਾ। ਫਰੀਦ ਸਾਹਿਬ ਮੇਰਾ ਰੱਬ ਗਵਾਹ ਵਾ, ਕਸਮ ਉਸ ਜ਼ਾਤ ਦੀ, ਉਹ ਬੰਦਾ ਅੱਜ ਤੱਕ ਵੀ ਆਪਣੇ ਪੈਰਾਂ ਦੇ ਖਲੋ ਕੇ ਤੇ ਜ਼ਮਾਨੇ 'ਚ ਚੱਲ ਫਿਰ ਰਿਹਾ। ਉਸ ਇਨਸਾਨ ਕੋਲੋਂ ਪੈਸੇ ਮੰਗ ਰਿਹਾ ਉਸਤਾਦ ਜੀ, ਔਰ ਇਹ ਉਸ ਇਨਸਾਨ ਦੇ ਕੋਲੋਂ ਤਨਖਾਹ ਮੰਗ ਰਿਹਾ। ਨਹੀਂ ਹਲੇ ਮੰਗੀ ਨਹੀਂ, ਹਲੇ ਤਾਂ ਲੱਗਣੀ ਆ। ਉਸਤਾਦ ਜੀ ਵੈਸੇ ਮੈਂ ਇੱਕ ਗੱਲ ਕਰਾਂ, ਮੇਰੀ ਗੱਲ 'ਚ ਬੋਲ, ਔਰ ਇਹ ਜੈਨੂਇਨ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਲੋਕ ਹੈ ਨੇ ਨਾ ਇਸ ਤਰ੍ਹਾਂ, ਅਗਰ ਕੋਈ ਐਸੇ ਮੇਰੇ ਸਾਡੇ ਵੇਖਣ ਵਾਲੇ ਜਾਂ ਉਹਨਾਂ ਨੂੰ ਕਹੋ ਕਿ ਦਿਮਾਗੀ ਤੌਰ ਤੇ ਅੱਛਾ ਉਹ ਮਾਯੂਸ ਹੋ ਜਾਂਦੇ ਨੇ ਜਦੋਂ ਤੁਸੀਂ ਇਹ ਮੰਨ ਲਿਆ ਨਾ ਫਰੀਦ ਸਾਹਿਬ ਕਿ ਇਹ ਨਹੀਂ ਠੀਕ ਹੋਣੀਆਂ, ਜਾਂ ਤੁਸੀਂ ਇਹ ਸਮਝ ਲੈਂਦੇ ਹੋ ਕਿ ਦਵਾਈਆਂ ਨਾਲ ਠੀਕ ਹੋਣੀਆਂ ਨੇ, ਸਰ ਉਹ ਨਹੀਂ ਹੁੰਦੀ ਠੀਕ। ਤੁਸੀਂ ਉਹਨੂੰ ਆਰਡਰ ਦੇਣਾ, ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਯਾਦ ਆ ਕਿਹਾ ਸੀ। ਚਲੋ ਇਹ ਵਾਕਿਆ ਕੰਪਲੀਟ ਕਰਨਾ ਕਿ ਤੁਸੀਂ ਬੈਠੇ ਕੰਮ ਕਰਨ ਦੇ ਸੀ, ਤੁਸੀਂ ਉਹਨਾਂ ਨੇ ਪੌੜੀਆਂ ਤਿੱਕਰ ਉਹ ਘਰੋਂ ਪੌੜੀਆਂ ਤਿੱਕਰ ਨਹੀਂ ਪਾਇਣ, ਉਹ ਪੁਲਾਓ ਪਕਾਇਆ ਉਹਨੇ, ਉਹਨੂੰ ਮੈਂ ਕਿਹਾ ਸੀ, ਉਹਨੇ ਕਿਹਾ ਆਪ ਕਿਆ ਖਾਏਂਗੇ, ਮੈਂ ਕਿਹਾ ਮੈਂ ਪੁਲਾਓ ਬਹੁਤ ਸ਼ੌਕ ਨਾਲ ਖਾਣਾ ਨਾਲ ਸ਼ਾਮੀਆਂ, ਉਹਨੇ ਲੇਕਿਨ ਮੈਂ ਕਿਹਾ ਆਉਣਾ ਤੂੰ ਆਪ ਲੈ ਕੇ। ਵੈਰੀ ਗੁੱਡ। ਮੈਂ ਕਹਿੰਦੀ ਪੈਰ ਮਾਰਿਆ ਨਾ, ਇਹ ਜਿਹੜੀ ਵਿਲ ਪਾਵਰ ਆ ਇਹਨੂੰ ਉਧਰ ਨੂੰ ਯੂਜ਼ ਕਰੇ ਤੇ ਹੋ ਸਕਦਾ ਕਰਮ ਹੋ ਜੇ। ਕਿਉਂਕਿ ਮੈਂ ਪੁੱਛ ਲਿਆ ਸੀ ਨਾ ਉਹਦੀ ਵਾਲਦਾ ਨੂੰ ਵੀ ਕਿ ਵੀ ਉਹਨੇ ਕਿਹਾ ਕੋਈ ਮਸਲਾ ਨਹੀਂ, ਲੱਤਾਂ ਬਿਲਕੁਲ ਸਹੀ ਨੇ, ਵੇਨਸ ਹੱਡੀਆਂ ਹਰ ਚੀਜ਼ ਸਹੀ, ਸਿਰਫ ਉਹ ਜਿਸ ਤਰ੍ਹਾਂ ਇੱਕ ਫਾਲਜ ਟੈਪ, ਠੀਕ ਹੈ ਨਾ। ਤੇ ਉਹ ਜਨਾਬ ਫਿਰ ਉਹਨੇ ਕਿਹਾ ਮੈਂ ਕਿਹਾ ਮੈਂ ਆਹ ਖਾਣਾ। ਫਿਰ ਉਹਦੀ ਦੂਸਰੇ ਤੀਸਰੇ ਦਿਨ ਗੱਲ ਹੁੰਦੀ ਰਹੀ ਤੇ ਮੈਂ ਅੱਗੋਂ ਜਾਣ ਕੇ ਤੂੰ ਆਇਆ ਨਹੀਂ ਨਾ, ਕਿਦੋਂ ਆਉਣਾ ਤੂੰ, ਉਹ ਹੋਰ ਉਹਨੂੰ ਮੈਂ ਪੰਪ ਕਰਦਾ ਰਿਹਾ। ਉਸਤਾਦ ਜੀ ਉਹ ਬੰਦਾ ਪੁਲਾਓ ਲੈ ਕੇ ਸ਼ਾਮੀਆਂ ਬਣਾ ਕੇ ਤੀਸਰੇ ਫਲੋਰ ਤੇ ਮੇਰੇ ਆਫਿਸ 'ਚ ਮੇਰੇ ਸਾਹਮਣੇ ਬੈਠਾ ਸੀ। ਔਰ ਉਸ ਤੋਂ ਬਾਅਦ ਉਹ ਤੁਰਨ ਲੱਗ ਗਏ, ਉਹਨਾਂ ਨੇ ਜੌਬ ਕੀਤੀ ਸਕੂਲ ਦੇ ਵਿੱਚ, ਅੱਜ ਤੱਕ ਮਤਲਬ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ। ਵਾਹ ਜੀ ਵਾਹ, ਮਾਸ਼ਾਅੱਲਾ। ਤੇ ਉਹ ਬੜੇ ਨੇਕ ਹੈਗੇ ਨੇ ਯਾਰ ਉਸਤਾਦ। ਇਹੋ ਜਿਹੇ ਬੰਦੇ ਦੇ ਕੋਲ ਜਿੱਤੇ ਅੱਲਾ ਦੀ ਇੰਨੀ ਰਹਿਮਤ ਹੋਵੇ, ਕੋਈ ਬਗੈਰਤ ਕਵੇ ਮੈਂ ਇੰਨੀ ਤਨਖਾਹ ਲੈਣੀ, ਉਹਦੀ ਉਮਰ। ਨਹੀਂ ਮੇਰੀ ਗੱਲ ਸੁਣ ਲਓ, ਹਲੇ ਤਾਂ ਯਾਰ ਕਿਤੇ ਗੱਲ ਮੇਰੀ ਬਣੀ ਨਹੀਂ ਮਿਲੇ ਤੁਸੀਂ ਯਾਰ। ਨਹੀਂ ਯਾਰ ਮੈਂ ਤੈਨੂੰ, ਮੈਨੂੰ ਇਹ ਗੱਲ, ਇੱਕ ਨਾ ਡਾਕਟਰ ਹੈਗੇ ਨੇ, ਉਹ ਆਪਣੇ ਜਿਹੜੇ ਪੇਸ਼ੈਂਟ ਹੈਗੇ ਨੇ ਨਾ, ਮਰੀਜ਼ ਹੈਗੇ ਨੇ ਜਿਹੜੇ ਉਹ ਐਂਜ਼ਾਈਟੀ ਡਿਪਰੈਸ਼ਨ ਦੇ ਵਿੱਚ, ਉਹ ਰਿਕਮੈਂਡ ਕਰਦੇ ਨੇ ਕਿ ਯਾਰ ਸਜਾਦ ਸਾਹਿਬ ਦਾ ਯਾਨੀ ਕਿ ਟੀ ਟਾਈਮ ਦੇਖੋ। ਮੈਨੂੰ ਸਟੇਡੀਅਮ ਮਿਲੇ ਸੀ ਦੋ ਜਣੇ, ਦੋ ਡਾਕਟਰ ਸੀ, ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਿ ਜੀ ਅਸੀਂ ਸਾਈਕੋਲੋਜਿਸਟ ਹਾਂ, ਪੜ੍ਹ ਰਹੇ ਹਾਂ ਔਰ ਅਸੀਂ ਨਾਲ ਵਰਕਿੰਗ ਵੀ ਕਰ ਰਹੇ ਮਤਲਬ ਸਾਰੀ, ਤੇ ਉਹਨੇ ਕਿਹਾ ਸਾਡੇ ਕੋਲ ਜਿਹੜਾ ਹਸਪੀਟਲ 'ਚ ਪੇਸ਼ੈਂਟ ਹੁੰਦਾ ਨਾ, ਅਸੀਂ ਉਹਨੂੰ ਤੁਹਾਡਾ ਸ਼ੋਅ ਜ਼ਰੂਰ ਰਿਕਮੈਂਡ ਕਰੀਦਾ।
ਵਾਹ ਵਾਹ। ਉਸਤਾਦ ਜੀ ਇੱਕ ਗੱਲ ਹੈ, ਉਸਤਾਦ ਜੀ ਮੇਰੀ ਗੱਲ 1 ਮਿੰਟ ਪੂਰੀ ਸੁਣਨਾ। ਉਸਤਾਦ ਜੀ ਮੈਂ ਇੱਕ ਗੱਲ ਕਰਨਾ ਵਾ ਕਿ ਦ ਲਾਫਟਰ ਇਜ਼ ਦ ਬੈਸਟ ਮੈਡੀਸਨ। ਉਸਤਾਦ ਜੀ ਤਾਰੀਖ ਜਿਹੜੀ ਲਿਖੇ ਨਾ ਲਿਖੇ, ਲੇਕਿਨ ਇਹ ਲੋਕ ਯਾਦ ਰੱਖਣਗੇ। ਉਸਤਾਦ ਜੀ ਗੱਲ ਮੇਰੀ ਪੂਰੀ ਸੁਣਨਾ ਕਿ ਇਹ ਲੋਕ ਜਿਹੜੇ ਸਾਨੂੰ ਵੇਖਣ ਦੇ ਯਾਦ ਰੱਖਣਗੇ ਕਿ ਇੱਕ ਤਰਫ ਐ ਸੀ ਮਾਮਲਾ ਕਿ ਮਹਿੰਗਾਈ, ਇੱਕ ਤਰਫ ਲੜਾਈਆਂ ਝਗੜੇ ਕਤਲੋਗਾਰਤ ਤੇ ਹਰ ਕਿਸਮ ਦੀ ਡਿਪਰੈਸ਼ਨ ਪਰੇਸ਼ਾਨੀ। ਇੱਕ ਸ਼ਖਸ ਐਸਾ ਸੀ ਕਿ ਜਿਹਨੇ ਦੁਨੀਆ ਨੂੰ ਇਹ ਠੇਕਾ, ਉਹਨੇ ਕਿਹਾ ਸੀ ਕਿ ਜ਼ਿੱਦ ਵਾ ਮੇਰੀ, ਉਧਰੋਂ ਉਹਨੇ ਕਿਹਾ ਸੀ ਮੇਰੀ ਜ਼ਿੱਦ ਵਾ ਵੀ ਮੈਂ ਦੁਨੀਆ ਨੂੰ ਤਬਾਹ ਕਰਨਾ, ਪਰੇਸ਼ਾਨੀਆਂ ਨੇ। ਇਧਰੋਂ ਇੱਕ ਬੰਦੇ ਨੇ ਕਿਹਾ ਕਿ ਮੈਂ ਭਾਈ ਲੋਕਾਂ ਨੂੰ ਹਸਾਣਾ ਵਾ, ਤੇ ਉਹਦਾ ਨਾਮ ਸਜਾਦ ਜਾਨੀ। ਇਹ ਕ੍ਰੈਡਿਟ ਹੈ ਤੇਰੀ ਉਹ ਤਲਖਾਹ ਮੰਗਣਾ ਔਰ ਇਹੋ ਜਿਹੇ ਬੰਦੇ ਦੇ ਕੋਲੋਂ ਇੱਕ ਕੰਜਰ ਤਨਖਾਹ ਮੰਗ मार के तेरा मैं दंद हाले मंगनी है तू भाईजान। ये ना ये इसको कहते हैं लाफ्टर थेरेपी। थेरेपी एक फिजियोथेरेपी भी होती है। हाँ, ये लाफ्टर थेरेपी है। मुस्कुराना हसाना किसी नूं ਉਹਦੇ ਨਾਲ ਬੜਾ ਕੰਮ। ਭਾਈ ਫਰੀਦ ਦੀ ਨਾ ਫਿਜ਼ੀਓਥੈਰੇਪੀ ਹੋਣਾ। ਮੈਂ ਤੁਹਾਨੂੰ ਕਹਿ ਰਿਹਾ, ਅਸੀਂ FM ਤੇ ਸ਼ੋਅ ਕਰਨੇ, ਮੈਂ ਤੇ ਰਾਣਾ ਜਾਟ ਸਾਹਿਬ, ਸਾਨੂੰ ਇੱਕ ਫੋਨ ਆਇਆ, ਉਸਮਾਨ ਉਹਦਾ ਨਾਂ ਸੀ ਲੜਕੇ ਦਾ, ਗੁਜਰਾਂਵਾਲੇ ਦਾ। ਉਹਨੇ ਕਿਹਾ ਜਾਨੀ ਭਾਈ, ਜਾਨੀ ਨਹੀਂ ਸੀ ਉਦੋਂ, ਸਜਾਦ ਹੀ ਸੀ ਨਾਮ ਮੇਰਾ। ਉਹਨੇ ਕਿਹਾ ਸਜਾਦ ਭਾਈ, ਯਾਨੀ ਸਾਡਾ ਸ਼ੋਅ ਦਾ ਉਹਨੇ ਕਿਹਾ ਦੋਵਾਂ ਨੂੰ ਕਿ ਇਸ ਸ਼ੋਅ ਦੇ ਵਿੱਚ ਮੇਰੇ ਵਾਲਦ ਸਾਹਿਬ, ਛੋਟਾ ਜਿਹਾ ਮੈਂ ਹੁੰਦਾ ਸੀ, ਮੇਰੇ ਵਾਲਦ ਸਾਹਿਬ ਡਾਈਵੋਰਸ ਹੋ ਗਈ ਤੇ ਮੇਰੀ ਵਾਲਦਾ ਦੀ ਤੇ ਵਾਲਦ ਦੀ, ਤੇ ਉਹ ਛੱਡ ਕੇ ਸਾਨੂੰ ਚਲੇ ਗਏ। ਤੇ ਮੈਂ ਆਪਣੀ ਵਾਲਦਾ ਨੂੰ ਦੇਖਿਆ ਕਿ ਉਹ ਸਾਨੂੰ ਬੜੇ ਔਖੇ ਤਰੀਕੇ ਨਾਲ ਘਰਾਂ 'ਚ ਕੰਮ ਕਰ ਕਰਕੇ, ਮਿਹਨਤਾਂ ਮਜ਼ਦੂਰੀਆਂ ਕਰਕੇ ਉਹਨੇ ਸਾਨੂੰ ਪੜ੍ਹਾਇਆ। ਅਸੀਂ ਆਪਣੀ ਵਾਲਦਾ ਨੂੰ ਦੇਖਦੇ ਸਾਂ, ਉਹ ਜਿੰਨੀ ਦੇਰ ਅਸੀਂ ਉਹਨੂੰ ਉਸ ਕੰਡੀਸ਼ਨ ਦੇਖਿਆ ਨਾ, ਮੈਂ ਅੱਜ ਤੱਕ ਹੱਸਿਆ ਨਹੀਂ। ਉਹਨੇ ਕਿਹਾ ਮੈਂ ਲਾਈਫ ਦੇ ਵਿੱਚ ਦਿਲੋਂ ਅਗਰ ਹੱਸਿਆ ਨਾ ਪਹਿਲੀ ਵਾਰੀ ਜ਼ਿੰਦਗੀ 'ਚ, ਤੇ ਤੁਹਾਡੇ ਸ਼ੋਅ ਦੀ ਵਜ੍ਹਾ ਤੋਂ ਹੱਸਿਆ। ਕੀ ਉਹ ਉਸ ਬੰਦੇ ਦਾ, ਯਾਨੀ ਕਿ ਉਹ ਆਵਾਮ ਦੇ ਨਾਲ ਪਿਆਰ ਮੁਹੱਬਤ ਹੋਏਗਾ, ਉਸ ਬੰਦੇ ਨੂੰ ਕੋਈ ਕਵੇ ਵੀ ਮੈਂ ਇੰਨੀ ਤਨਖਾਹ ਲੈਣੀ, ਉਹਦੀ ਮਾਂ ਮਾਰੇ ਮੋਰੇ ਕੋਈ ਨਾ, ਉਹ ਮੈਂ ਨਹੀਂ ਕਰਨਾ। ਨਾਜ਼ਲੇ ਤੁਸੀਂ ਐਵੇਂ 1300-1400 ਕਮੈਂਟ ਕਰਕੇ ਮੈਨੂੰ ਫਸਾਤਾ। ਨਹੀਂ ਨਹੀਂ 1300-1400 ਕਮੈਂਟ ਕਰਕੇ ਕਹਿੰਦਾ ਮੈਨੂੰ ਫਸਾਤਾ। ਉਸਤਾਦ ਜੀ ਉਹਦੇ ਚਾਚਾ ਜੀ ਫੋਟ ਹੋਏ। ਆਹੋ, ਇਹ ਬੰਦਾ ਇਸ ਟਾਈਮ ਕੀ ਗਮ ਦੁੱਖ ਲੈ ਕੇ ਬੈਠਾ, ਇਹ ਪਰੇਸ਼ਾਨ ਉਸਤਾਦ ਜੀ, ਡਿਪਰੈਸ਼ਨ 'ਚ ਇਸ ਟਾਈਮ ਕੀ ਟੈਨਸ਼ਨ ਲੈ ਕੇ ਬੈਠਾ ਵਾ ਉਸਤਾਦ ਜੀ। ਤੇ ਵੇਖੋ ਇੰਨੀ ਮਿਹਨਤ ਕਰਨ ਤੋਂ ਬਾਅਦ ਇਹੋ ਜਿਹੇ ਸ਼ਾਹਕਾਰ ਬਣਦੇ ਨੇ। ਚਾਚਾ ਫੌਤ ਹੋਇਆ ਔਰ ਉਹਨੂੰ ਛੱਡ ਕੇ ਤੁਹਾਨੂੰ ਹਸਾਉਣ। हेलो, अपने अंदर गम छुपा के बैठा फैसल हमें। क्या बात है यार, ਉਹ ਜੈਨਮਨ ਸ਼ੁਗਲ ਆਪਣੀ ਜਗ੍ਹਾ ਤੇ। ਬਿਲਕੁਲ ਸਾਜੀ। ਅਸੀਂ ਸਾਡਾ ਵੀ ਕਿਸ ਟਾਈਮ ਸਾਡੇ ਇਸ ਸ਼ੋਅ ਦੇ ਵਿੱਚ ਹੁੰਦਾ ਹੈ, ਔਰ ਉਹਨਾਂ ਦੀ ਮੁਹੱਬਤ ਸਾਨੂੰ ਮਾਰਜਨ ਥੋੜਾ ਜਿਹਾ ਦੇ ਦਿੰਦੇ ਆ। ਅਦਰਵਾਈਜ਼ ਇਸ ਤਰ੍ਹਾਂ ਦੀ ਗੱਲ ਕਦੀ ਵੀ ਹੋਣੇ ਨਹੀਂ ਜਾ ਸਕਦੀ। ਕਿਉਂਕਿ ਜੈਨਮਨ ਔਰ ਉਹ ਚਾਚਾ ਬਹੁਤ ਪਿਆਰ ਵਾਲਾ ਸੀ ਯਾਰ, ਬਹੁਤ ਪਿਆਰ ਵਾਲਾ ਜੈਨਮਨ। ਮੈਂ ਸਪੈਸ਼ਲ ਪੁੱਛਿਆ ਨਾ ਤੈਨੂੰ, ਤੂੰ ਜਦੋਂ ਗਰੁੱਪ 'ਚ ਕਿਹਾ ਤੇ ਮੈਂ ਤੈਨੂੰ ਕੀ ਪੁੱਛਿਆ ਅੱਗੋਂ? ਆਹੋ, ਜਿਹੜਾ ਉਹ ਪੀਟੀ ਯਾਰ ਉਹ ਕਿਹੜਾ, ਤੇ ਤੂੰ ਕਿਹਾ ਹਾਂਜੀ, ਤੇ ਮੈਂ ਕਹਾਂ ਯਾਰ। ਲੇਕਿਨ ਫੈਸਲ ਸਾਹਿਬ ਸੁਭਾਨ ਅੱਲਾਹ ਉਸਤਾਦ ਜੀ ਆਏ ਨੇ ਤੇ ਚਾਚਾ ਜੀ ਸ਼ਹਜ਼ਾਦ ਕਪੂਰ ਸਾਹਿਬ ਦਾ ਬਹਿਨੋਈ ਫੌਤ ਹੋ ਗਿਆ, ਤੇਰਾ ਬਹਿਨੋਈ ਫੌਤ ਹੋ ਗਿਆ, ਇਹਦਾ ਚਾਚਾ ਫੌਤ ਹੋ ਗਿਆ, ਵੀ ਕਿਸੇ ਦਾ ਬਹਿਨੋਈ ਹੋਏਗਾ ਹੀ। ਅੱਛਾ, ਇਹ ਲੌਜੀਕਲੀ ਨਹੀਂ ਗੱਲ ਬਣਦੀ ਨਾ, ਬਹਿਨੋਈ ਸਾਰੇ ਹੀ ਹੁੰਦੇ ਨੇ। ਸਹੀ ਗੱਲ। ਅਸੀਂ ਵੀ ਬਹਿਨੋਈ ਆ। ਅੱਛਾ ਉਸਤਾਦ, ਤੁਸੀਂ ਵੀ ਬਹਿਨੋਈ ਹੋ। ਤੂੰ ਨਹੀਂ ਬਹਿਨੋਈ? ਨਹੀਂ ਹਲੇ ਹੋਣਾ ਫਿਲਹਾਲ। ਤੂੰ ਮੈਨੂੰ ਨਿਗਰਾਨ ਬਹਿਨੋਈ ਰਹਾ ਲਾ। ਕੇ ਟੇਕਰ ਉਸਤਾਦ ਜੀ, ਕਾਇਮ ਮੁਕਾਇਮ ਬਹਿਨੋਈ। ਉਸਤਾਦ ਜੀ ਮੈਂ ਗੱਲ ਕਰਨੀ ਸੀ। ਵਾਹ ਵਾਹ ਉਸਤਾਦ ਜੀ, ਜਿਹੜਾ ਸ਼ੋਅ PNN ਦਾ ਮੈਂ ਕੀਤਾ, ਮੈਂ ਪਿੱਛੇ ਬੈਠਾ ਸੀ, ਉਸਤਾਦ ਜੀ ਮੈਨੂੰ ਉਹ ਬੰਦਾ ਯਾਦ ਆ ਗਿਆ, ਮੇਰਾ ਬਹਿਨੋਈ 35 years old, ਔਰ ਇੰਨਾ ਸ਼ਰੀਫ ਇਨਸਾਨ। ਮੈਨੂੰ ਯਾਦ ਆਇਆ ਤੇ ਮੈਂ ਅੱਖਾਂ ਸਾਫ਼ ਕੀਤੀਆਂ ਤੇ ਬਾਖੁਦਾ ਮੈਂ ਉਹਦੇ ਨਾਲ ਹੀ ਮੈਂ ਐਂਟਰੀ ਕੀਤੀ। ਮੈਂ ਰੋ ਰਿਹਾ ਸੀ ਉਸ ਟਾਈਮ, ਇਹ ਕੰਡੀਸ਼ਨ ਸੀ। ਤੇ ਫੈਸਲ ਸਾਹਿਬ ਅੱਜ ਆਏ ਨੇ ਤੇ ਉਸਤਾਦ ਜੀ ਅਸੀਂ ਅਫਸੋਸ ਕਰ, ਕਿਸੇ ਬੰਦੇ ਕੋ 66-67 ਹਜ਼ਾਰ ਰੁਪਇਆ ਲੈਣਾ ਹੋਵੇ, ਉਹ ਮਰ ਜਾਵੇ ਤੇ ਬੰਦਾ ਕਿੱਥੇ ਸਕੂਨ ਹੁੰਦਾ। ਸਹੀ ਗੱਲ, ਆਂਸੂ ਨਿਕਲ ਆਉਂਦੇ। ਨਹੀਂ ਉਦਾਂ ਤੇ ਮੈਂ ਲੱਖਾਂ ਲੈਣਾ ਤੁਹਾਡੇ ਕੋਲ। ਉਸਤਾਦ ਜੀ ਫੈਸਲ ਸਾਹਿਬ ਆਏ ਨੇ ਤੇ ਚਾਚਾ ਜੀ ਦਾ ਅਫਸੋਸ ਕਰਨ ਲੱਗੇ ਤੇ ਫੈਸਲ ਆਉਂਦੇ ਆ, ਇਹਨੇ ਕੋਈ ਗੱਲ ਕੀਤੀ ਤੇ ਮੈਂ ਲਿਟ ਗਿਆ। ਕਹਿੰਦਾ ਪਤਾ ਕੀ ਫਰੀਦ, ਜਨਾਜ਼ਾ ਬਹੁਤ ਵੱਡਾ ਹੈ। ਮੈਂ ਕਿਹਾ ਕਿੱਦਾਂ? ਕਹਿੰਦਾ ਅਸੀਂ ਯੋਗੀ ਕੀਤੀ, ਅਸੀਂ ਕਿਸਰਾ ਮਸਜਿਦ ਲੈ ਕੇ, ਉਹ ਵੱਡੀ ਮਸਜਿਦ ਲੈ ਕੇ, ਕਹਿੰਦਾ ਕਿਸਰਾ ਮਸਜਿਦ ਉੱਥੇ ਨਹੀਂ। ਤੇ ਇਹਦੇ ਚ ਕੋਈ ਹਰਜ ਨਹੀਂ ਹੈਗਾ। ਆਹੋ, ਜਿੰਨੇ ਮਤਲਬ ਨਮਾਜ਼ੀ ਨਾਲ ਰਲੇ, ਲਾਲਚ ਇਸ ਮਸਲੇ ਤੇ ਲਾਲਚ ਕਰੋ ਤੁਸੀਂ ਕਿ ਵੀ ਜਿੰਨੇ ਮਰਜ਼ੀ ਦੁਆ ਕਰਨ ਨਾਲ ਰਲ ਜਣ ਨਾਲ। ਉੱਥੇ ਪਹਿਲੇ ਵੀ ਕਿਸੇ ਦਾ ਹੋਣ ਡਿਆ ਸੀ, ਅਸੀਂ ਉਹਨਾਂ ਨਾਲ ਖੁਸ਼। ਹਾਂ ਤੇ ਠੀਕ ਆ, ਤੇ ਯਾਰ ਠੀਕ ਆ ਨਾ, ਇਹਦੇ ਖੁਸ਼ਕਿਸਮਤੀ ਆ ਉਹਦੀ। ਸਾਜੀ ਕਸਮ ਹੈ ਖੁਸ਼ਕਿਸਮਤੀ। ਇੱਕ ਬੰਦਾ ਜਿਹੜਾ ਆਣ ਕੇ ਤੁਹਾਨੂੰ ਜੱਫੀ ਪਾ ਕੇ ਮਿਲੀ ਹੈ, ਤੇ ਮੈਂ ਕਿਹਾ ਸਾਡਾ ਹਜੇ ਹੋਣਾ ਜਨਾਜ਼ਾ, ਉਹਨੂੰ ਮਿਲ ਕੇ ਸੋਚ ਕਰਨ। ਅੱਛਾ ਉਸਤਾਦ ਜੀ, ਮੈਂ ਨਾ ਇੱਕ ਜਿਹੜਾ ਕੰਮ ਸ਼ੁਰੂ ਕਰਨ ਲੱਗਾ ਮੈਂ ਉਸਤਾਦ ਜੀ, ਕੀ? ਮੈਂ ਦਸਤਰਖਾਨ ਲਾਉਣ ਲੱਗਾ। ਮੈਂ ਇਨਸ਼ਾਅੱਲਾ ਤਾਲਾ 5 ਤਰੀਕ ਨੂੰ ਤੁਸੀਂ ਇਫਤਤਾਹ ਕਰਨਾ। ਨਹੀਂ ਉਸਤਾਦ ਜੀ, ਪੈਸੇ ਨਾ, ਫ੍ਰੀ ਕਿਤੋਂ ਲੱਗਣਾ।
ਨਹੀਂ ਉਸ ਦਸਤਰਖਾਨ ਤੇ ਜਿਹੜੇ ਖਾਣ ਆਉਣਗੇ ਉਹ ਤੇ ਫ੍ਰੀ ਅੱਲਾ ਮਤਲਬ ਤੇਰੇ ਪੱਲੇ ਖਾਣਗੇ ਨਾ, ਦਸਤਰਖਾਨ ਦੇ ਤੇ ਪੈਸੇ ਲੱਗਣਗੇ। ਨਹੀਂ ਨਹੀਂ ਸਾਜੀ, ਉਹ ਪੈਸੇ ਦੇ ਕੇ ਖਾਣਗੇ। ਹੋਟਲ ਕਾ ਸਾਲ ਆ? ਨਹੀਂ ਦਸਤਰਖਾਨ ਥੱਲੇ ਵਿਛਾਣਾ ਨਾ, ਟੇਬਲ ਨਹੀਂ ਹੈ। ਦਸਤਰਖਾਨ ਬਮਾ ਹੋਟਲ ਨਹੀਂ ਬਹੁਤ ਸਾਰੇ ਹੋਟਲ ਨੇ ਜਿਨ੍ਹਾਂ ਦਾ ਨਾਮ ਦਸਤਰਖਾਨ। ਅੱਲਾ ਦੀ ਰਾਹ ਤੇ ਮੁੱਲ ਵੇਚਦਾ। ਨਹੀਂ ਬੇਸਿਕ ਪਤਾ ਕੀ ਮੈਂ ਇਹ ਅਸੀਂ ਜੋ ਸਾਨੂੰ ਹੈਗਾ ਨਾ, ਸਾਨੂੰ ਅੱਲਾ ਕਮਾਈ ਦਿੰਦਾ, ਅਸੀਂ ਉਹਦੇ ਚੋਂ ਕੁਛ ਹਿੱਸਾ ਅੱਲਾ ਦੀ ਰਾਹ ਤੇ ਵੇਚਣਾ ਵਾ। ਨਹੀਂ ਵੇਚਣਾ ਨਹੀਂ, ਤੁਸੀਂ ਵੀ ਖੁਸ਼ ਹੋਵੋਗੇ ਉਸਤਾਦ ਜੀ। ਕਿਸ ਤਰ੍ਹਾਂ ਮੈਂ ਖੁਸ਼ ਹੋਵਾਂਗਾ? ਮੈਂ ਕੰਮ ਸ਼ੁਰੂ ਕਰਨ ਲੱਗਾ, ਸਗੋਂ ਮੇਰੀ ਇਧਰੋਂ ਜਾ। ਹਾਂ ਏਦਾਂ ਕਹਿ ਨਾ, ਤੂੰ ਦਸਤਰਖਾਨ ਵਾਲਾ ਨਾ, ਤੂੰ ਕਨਸੈਪਟ ਜਿਹੜਾ ਦੱਸ ਰਿਹਾ ਸਾਨੂੰ ਦਸਤਰਖਾਨ ਵਾਲਾ ਦੱਸ ਰਿਹਾ ਜਿਹਦੇ ਤੇ ਸਲਾਨੀ ਟੈਬ। ਨਹੀਂ ਉਸਤਾਦ ਜੀ, ਹਾਂਜੀ ਉਹ ਨਹੀਂ ਬੇਸਿਕ ਤੁਸੀਂ ਸਲਾਨੀ ਵਾਲੇ ਜਿਹੜੇ ਉਹ ਤੇ ਸਫੈਦ ਪੋਸ਼ ਨਹੀਂ ਬੈਠਦੇ। ਹਾਂ ਸਫੈਦ ਪੋਸ਼ ਨਹੀਂ ਬੈਠਦੇ, ਨਹੀਂ ਉਹ ਰੋਕਦੇ ਨਹੀਂ, ਬਹਿ ਜਾਓ ਜਾ ਕੇ ਬਹਿ ਜਾਓ, ਲੇਕਿਨ ਉਹ ਨਹੀਂ ਬੈਠਦੇ, ਕਈ ਨਹੀਂ ਬੈਠਦੇ, ਸ਼ਰਮ ਆਉਂਦੀ ਕਈਆਂ ਲੋਕਾਂ ਨੂੰ। ਹਾਂ ਠੀਕ ਹੈ ਨਾ, ਮੈਂ ਤੁਹਾਨੂੰ ਕਿਹਾ ਸੀਗਾ ਉਸਤਾਦ ਜੀ ਬਣਾਓ ਸ਼ਡਿਊਲ, ਚਲੀਏ ਉੱਥੇ। ਮੈਂ ਆਪ ਕਿਹਾ ਸੀ, ਮੈਂ ਕਿਹਾ ਯਾਰ ਅਸੀਂ ਸਾਰੇ ਜਾ ਕੇ ਬਹਿ ਕੇ ਸਲਾਨੀ ਤੋਂ ਰੋਟੀ ਖਾ ਕੇ ਆਉਂਦੇ ਹਾਂ। ਠੀਕ, ਮੇਰਾ ਇਹੀ ਹੈ ਸਿਸਟਮ। ਲੇਕਿਨ ਉਹਦੇ ਵਿੱਚ ਕੀ ਹੈ, 20 ਰੁਪਏ ਦੀ ਅਸੀਂ ਸਾਲਣ ਦੀ ਪਲੇਟ ਤੇ 5 ਰੁਪਏ ਦੀਆਂ 10 ਰੁਪਏ ਰੋਟੀ, ਤਾਂ ਕਿ 50 ਰੁਪਏ ਦੇ ਵਿੱਚ ਇੱਕ ਬੰਦਾ। ਨਹੀਂ 50 ਰੁਪਏ ਚ ਨਾਰਮਲ ਵੀ ਇੱਕ ਬੰਦਾ ਖਾ ਲੈਂਦਾ, ਉਹਨੂੰ ਕੋਈ ਏਡਾ ਫਰਕ ਨਹੀਂ। ਕਿਹੜਾ 50 ਰੁਪਏ ਚ ਕਿੱਥੋਂ? 50 ਰੁਪਏ ਚ ਬੇਟਾ ਓਏ ਮੇਰੀ ਗੱਲ ਸੁਣਨਾ, ਇੰਨੇ ਕ ਫਰਕ ਦੇ ਨਾਲ ਕੀ ਤੂੰ ਕਰਨਾ? 20 ਰੁਪਏ ਦਾ ਸਾਲਣ ਦੀ ਪਲੇਟ। ਕਿੰਨਾ ਸਾਲਣ? ਪਲੇਟ ਪੂਰੀ। ਉਸਤਾਦ ਜੀ ਉਹ ਦਸਤਰਖਾਨ ਚ ਵੀ ਚਾਹੁੰਦਾ ਕੋਈ 2-4 ਰੁਪਏ ਬਚੀ ਜਾਣ ਨਾਲੋਂ ਨਾਲ। ਉਹ ਨਹੀਂ ਯਾਰ, 20 ਰੁਪਏ ਦੀ ਸਾਲਣ ਦੀ, 200 ਰੁਪਏ ਦੀ ਦਾਲ ਦੀ ਪਲੇਟ ਹੈ, ਦਾਲ ਲਾ ਲਓ ਸਿਰਫ। 200 ਰੁਪਏ ਦੀ ਨਹੀਂ ਪਲੇਟ ਹੈਗੀ, 150 ਦੀ ਲਾ ਲਓ। ਅੱਛਾ ਤੂੰ ਦਸਤਰਖਾਨ 100 ਦੀ ਲਾ ਲਓ। ਦਸਤਰਖਾਨ ਰਹਿੰਦੇ, ਦਫ਼ਤਰਖਾਨ ਟਾਈਮ ਨਾ ਆ ਜਾ ਕਰ ਬਸ। ਨਹੀਂ ਮੈਂ ਉਹ ਕਰਨਾ। ਅਫਸਰ ਖਾਨ ਨਾ ਤੁਹਾਡਾ ਬਿੱਲ ਜਿਹੜਾ ਕੱਟ ਕੇ ਜਾਂਦਾ, ਔਰ ਮੈਨੂੰ ਤੁਹਾਨੂੰ ਪਤਾ ਨਹੀਂ ਫੈਸਲਾ ਤਾਂ ਜਾਂ ਤਾਂ ਟੋਟਲ ਫ੍ਰੀ ਕਰੋ। ਨਹੀਂ ਸਾਜੀ, ਮੈਂ ਉਹਦੇ ਚ ਨਾਲ ਬੰਦੇ ਰਲਾ ਲਓ ਜਿਹੜੇ ਉਹਨੂੰ ਕਰਨ। ਨਹੀਂ ਸਾਜੀ, ਮੈਂ ਪਤਾ ਕੀ ਗੱਲ, ਉਹ ਪਕਾਏਗਾ ਕੌਣ? ਮੁਲਾਜ਼ਮ ਰੱਖਾਂਗਾ ਮੈਂ, ਜਿੱਥੇ ਮੈਂ ਕਰ ਰਿਹਾ ਮੁਲਾਜ਼ਮ ਨਹੀਂ ਰੱਖ ਸਕਦਾ। ਮਤਲਬ ਤੈਨੂੰ ਅਗਰ ਦਾਲ ਦੀ ਪਲੇਟ ਘਰ ਹੀ 40 ਰੁਪਏ ਦੀ ਪੈਂਦੀ ਹੋਈ, ਤੂੰ 20 ਦੀ ਕਿੱਦਾਂ ਵੇਚ ਲੇਗਾ? ਲੇਕਿਨ ਉਸਤਾਦ ਜੀ ਦੇਖੋ ਨਾ, ਉਹਦੇ ਵਿੱਚ ਕੀ ਹੈ, ਮੈਨੂੰ ਇੱਕ ਚੀਜ਼ ਯਾਦ ਆ ਗਈ। ਮੈਂ ਕਹਿੰਦਾ ਕਿ 10,000 ਤੁਸੀਂ ਪਾਓ, 10,000 ਮੈਂ ਪਾਣਾ, 20,000 ਰੁਪਈਆ ਮੈਂ ਕਿਸੇ ਦੀ ਫੇਵਰ ਕਰਦਾ ਵਾਂ। ਤੇ ਮੇਰੇ ਅੱਬੂ ਨੇ ਮੈਨੂੰ ਇੱਕ ਐਡਵਾਈਸ ਕੀਤੀ ਸੀ, ਕਹਿੰਦੇ ਯਾਰ ਤੂੰ 10,000 ਇੱਧਰੋਂ ਨਾ ਲੈ, ਤੂੰ ਤੇਰੇ ਕੋਲ ਜਿਹੜਾ 10,000 ਹੈ ਨਾ, ਤੂੰ ਉਹੀ ਦੇ ਉਹਨੂੰ। ਮੈਂ ਕਹਿ ਰਿਹਾ ਤੂੰ ਦਸਤਰਖਾਨ ਜਿਹੜਾ ਬਣਾਉਣਾ, ਉਹਦੇ ਚ 20 ਰੁਪਏ ਦੀ ਪਲੇਟ ਤੈਨੂੰ ਘਰ 40-50 ਦੀ ਪੈਂਦੀ ਹੋਵੇ ਤੇ ਕੀ ਕਰੇਗਾ? ਇਹ ਤਾਂ ਤਜਾਰਤ ਹੈ, ਮੈਂ ਜਾਣਾ ਤੇ ਰੱਬ ਜਾਣੇ। ਤੇ ਫਿਰ 20 ਵੀ ਰਹਿਣ ਦੇ। ਨਹੀਂ ਉਸਤਾਦ ਜੀ, 20 ਕਾਹਤੋਂ ਰਹਿਣਾ? ਉਹਦਾ ਮਕਸਦ ਇਹ ਵਾ ਕਿ ਲੋਕ ਇਹ ਸਮਝ ਕੇ ਨਾ ਸਫੈਦ ਪੋਸ਼ ਜਿਹੜਾ ਨਾ ਉਹ ਵੀ ਆਵੇ। ਹਾਂਜੀ ਸ਼ਰਮ ਨਾ ਆਵੇ। ਅੱਛਾ ਸਫੈਦ ਪੋਸ਼ ਵੀ ਆਵੇ ਕਿ ਯਾਰ ਮੈਂ ਪੈਸੇ ਦੇ ਕੇ ਮੈਂ ਪੈਸੇ ਦੇ ਕੇ ਖਾਣੇ ਆ। ਉਸਤਾਦ ਜੀ ਕੁਛ ਅਰਸਾ ਪਹਿਲੇ ਨਾ ਪਿਆਜ਼ 350-400 ਰੁਪਏ ਕਿਲੋ ਹੋ ਗਿਆ। ਉਸਤਾਦ ਜੀ ਮੈਂ ਕਹਿਣਾ ਨਹੀਂ ਚਾਹ ਰਿਹਾ ਸੀ, ਲੇਕਿਨ ਮੈਂ ਕਹਿਣਾ ਜ਼ਰੂਰੀ, ਮੈਂ ਬੋਰੀ ਇੱਕ ਲਈ ਉਸਤਾਦ ਜੀ, ਕਿਲੋ ਦਾ ਪੈਕਟ ਬਣਾਇਆ, ਮੈਂ ਪੈਂਟ ਸ਼ਰਟ ਪਾਈ, ਅੱਛੀ ਜਿਹੀ ਡਰੈਸਿੰਗ ਕੀਤੀ, ਤੇ ਮੈਂ ਰੇਹੜੀ ਤੇ ਨਾਲ ਮੇਰੇ ਇੱਕ ਦੋਸਤ, ਅਸੀਂ 50 ਰੁਪਏ ਕਿਲੋ ਵੇਚੇ ਉਸਤਾਦ ਜੀ। ਇਹ ਫੇਵਰ ਸੀਗੀ ਗਰੀਬਾਂ ਦੀ ਕਿ ਸਸਤਾ ਵੇਚਦਾ। ਸਸਤਾ ਵੇ 50 350 ਰੁਪਇਆ। ਅੱਛਾ ਵੇ ਹੈ, ਵੀ ਅੱਛਾ ਵੇ ਹੈ, ਕਿਉਂਕਿ ਕਈ ਹੁੰਦੇ ਨਾ ਕਿ ਬੰਦਾ ਪੈਸੇ ਦੇ ਕੇ ਲੈ ਰਿਹਾ ਤਾਂ ਸਫੈਦ ਪੋਸ਼ ਉਹਦੀ ਈਗੋ ਵੀ ਨਹੀਂ ਹਟ ਹੋ ਰਹੀ। ਹਾਂਜੀ ਠੀਕ ਹੈ ਨਾ, ਤੇ ਉਹ ਬਸ ਠੀਕ ਹੈ। ਸਾਡੇ ਉੱਥੇ ਕੀਤਾ ਸੀ, ਸਾਡੇ ਮਹੱਲੇ ਇੱਕ ਬੰਦੇ ਨੇ, ਉਹ ਬੜਾ ਸ਼ੌਕ ਸੀ, ਇਹਨੇ ਵੀ ਇਦਾਂ ਹੀ ਕੀਤਾ। 30 ਰੁਪਏ ਕਿਲੋ ਵਾਲੀ ਚੀਜ਼ ਲਿਆ ਕੇ 60 ਰੁਪਏ ਵੇਚਤੀ। ਇਹ ਕਹਿ ਕੇ ਕਹਿੰਦਾ ਬਾਹਰ 200 ਰੁਪਏ ਕਿਲੋ ਆ। ਇਹਨੇ ਤੇ ਉਹ ਸਫੈਦ ਪੋਸ਼ਾਂ ਨੂੰ ਖਵਾਇਆ ਨਾ, ਇਹਨੇ ਬਲੈਕ ਪੋਸ਼ਾਂ ਨੂੰ ਦਿੱਤਾ। ਸਾਜੀ ਉਹ ਸਾਡੇ ਮਹੱਲੇ ਬੰਦੇ ਨੇ ਨਾ ਇਦਾਂ ਹੀ, ਉਹਨੇ ਕਿਹਾ ਦਸਤਰਖਾਨ ਲਾਣਾ, ਤੇ ਉਹਨੇ ਸਾਰਿਆਂ ਨੂੰ ਖਵਾ ਖੂਕ ਨਾ ਲੰਗਰ, ਕਹਿੰਦਾ ਕੁਛ ਨਹੀਂ ਕਿਸੇ ਕੋਲੋਂ ਲੈਣਾ, ਤੇ ਉਹ ਸਾਰੇ ਬਹਿ ਕੇ ਖਾਂਦੇ ਰਹੇ। ਬਾਅਦ ਚ ਉੱਠ ਕੇ ਕਹਿੰਦਾ ਬਸ ਆ ਕੁੱਕ ਨੂੰ ਨਾਮ ਦੇ ਦੇ ਰੋਟੀ ਦਾ। ਯਾਰ ਫਰੀਦ ਭਾਈ ਇਹਨੇ ਦਸਤਰਖਾਨ ਬਣਾਣਾ, ਜਦੋਂ ਚੱਲ ਪਿਆ ਉਦੋਂ ਹੋਟਲ ਕਰ ਦੇਣਾ, ਕਿ ਸਿਰਫ ਗਾਹਕੀ ਲਈ। ਨਾ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਦੂਸਰੀ ਗੱਲ ਇਹ ਕਿ ਅੱਲਾਹ ਪਾਕ ਉਹ ਸਲਾਨੀ ਵਾਲੇ ਜਿਹੜੇ ਨੇ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਉਹਦੇ ਵਿੱਚ ਬਹੁਤ ਲੋਕਾਂ ਦਾ ਹੱਥ ਆ, ਬਹੁਤ ਲੋਕੀ ਉੱਥੇ ਮਤਲਬ ਦੇਖ ਕੇ ਆਉਂਦੇ ਨੇ, ਜਾਨਵਰ ਵੀ ਔਰ ਸਾਰਾ ਕੁਝ, ਔਰ ਵੈਸੇ ਵੀ ਇਮਦਾਦੀ। ਲੇਕਿਨ ਉਹ ਦੇਖੋ ਤੁਸੀਂ ਕੈਸਾ ਸੈਟਅਪ ਚੱਲ ਰਿਹਾ, ਲੱਖਾਂ ਲੋਕ ਡੇਲੀ ਮਤਲਬ ਉਥੋਂ ਖਾਣਾ ਖਾਂਦੇ ਨੇ। ਠੀਕ ਹੈ ਨਾ, ਤੇ ਉਹ ਇੱਕ ਬਹੁਤ ਅੱਛਾ ਕੰਮ ਆ, ਔਰ ਉਹਦਾ ਪਤਾ ਹੀ ਨਹੀਂ, ਕਦੀ ਦੇਖਿਆ ਨਹੀਂ ਕਿਸੇ ਨੇ ਆਪਣੀ ਮਸ਼ਹੂਰੀ ਵੀ ਕਰਾਈ ਹੋਵੇ ਕਿ ਜੀ ਮੈਂ ਜੀ। ਠੀਕ ਹੈ ਨਾ, ਚੱਲੀ ਜਾ ਰਿਹਾ ਸੈਟਅਪ, ਤੇ ਸਾਰਿਆਂ ਨੂੰ ਅੱਲਾਹ ਪਾਕ ਤੌਫੀਕ ਦੇਵੇ। ਠੀਕ ਹੈ ਜੀ, ਤੇ ਤੇਰਾ ਪੁੱਛ ਲਓ ਇਹਨਾਂ ਨੂੰ ਕੀ ਕਰਨਾ, ਤੇ ਫਿਰ ਮੈਂ ਕੱਲ ਤੋਂ ਆਉਣਾ ਕਿ ਨਹੀਂ। ਚਲੋ ਤੁਸੀਂ ਜ਼ਰਾ ਦੱਸ ਦਿਓ ਯਾਰ ਕਿ ਕਿੰਨੀ ਦੀ ਤਨਖਾਹ ਸਟਾਰਟ ਤੇ ਲਾ ਦੀ। ਠੀਕ ਹੈ, ਤੇ ਜਿਹਨੇ 20,000 ਤੋਂ ਜ਼ਿਆਦਾ ਦੱਸੀ ਨਾ, ਉਹਨੂੰ ਮੈਂ ਡੋਂਟ ਰਿਕਮੈਂਡ ਚੈਨਲ ਕਰ ਦੇਣਾ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਨੋਨੀ ਚੀਨੀ ਦੇ ਬਾਰੇ ਦੱਸ ਦੇਣਾ। ਤੇ ਅਬਾਸ ਜਿਹੜਾ ਵਾ ਬਿਲਕੁਲ ਖਬਰਦਾਰ ਸੋਚਣ ਦੀ ਕੋਸ਼ਿਸ਼ ਕੀਤੀ ਕਿ ਰਿਪਲੇਸਮੈਂਟ ਦਾ ਕੋਈ ਚੱਕਰ ਹੈ ਨਹੀਂ। ਅੱਜ ਮੇਰੀ ਬੱਸ ਹੋ ਗਈ ਸੀ ਬਿਲਕੁਲ। ਔਰ 3 4 5 ਬੰਦੇ ਜਿਹੜੇ ਉਹ ਵੀ ਨਾਲ ਮੇਰੇ ਨੇ, ਹਸੀਬ ਆ, ਲਾਲਾ ਜੀ ਨੇ ਆਪਣੇ, ਜਿਨ੍ਹਾਂ ਨੇ ਸਮਝਾ ਔਰ ਉਹਨਾਂ ਨੂੰ ਵੀ ਮੈਂ ਕਹਿਤਾ, ਮੈਂ ਕਿਹਾ ਯਾਰ ਤੁਸੀਂ ਮੈਨੂੰ ਤੁਹਾਡੀ ਮਿਹਰਬਾਨੀ ਕੁਛ ਨਹੀਂ ਕਹਿਣਾ, ਤੁਹਾਡੀ ਮਿਹਰਬਾਨੀ। ਤੁਹਾਨੂੰ ਵੀ ਇਹ ਹੈ ਕਿ ਸਾਰਾ ਸਾਨੂੰ ਹੋਰ ਬੜੇ ਕੰਮ ਨੇ, ਅਸੀਂ ਅੱਗੇ ਜਾਣ ਤੋਂ ਬੈਠੇ। ਮੈਂ ਇਸੇ ਕੰਮੇ ਲੱਗਾ ਰਹਾਂ ਕਿ ਮੈਂ ਇੱਕ ਬੰਦੇ ਨੂੰ ਰੋਜ਼ ਮਤਲਬ ਖਿੱਚੀ ਜਾਵਾਂ, ਤੇ ਉੱਥੇ ਹੀ ਮੈਨੇ ਸਾਲ ਹੋ ਗਿਆ। ਅਸੀਂ ਅੱਗੇ ਵੀ ਕੁਛ ਕਰਨਾ,
ਅਸੀਂ ਹੋਰ ਕੋਈ ਟੀਮ ਥੋੜੀ ਆਪਣੀ ਵਧਾ ਰਹੇ ਹਾਂ, ਕੁਝ ਟੈਕਨੀਕਲ ਬੰਦੇ ਐਡ ਕਰ ਰਹੇ ਹਾਂ। ਉਹ ਤੁਸੀਂ ਵੇਖੋਗੇ ਉਹਦੇ ਵਿੱਚ ਸਾਨੂੰ ਬੰਦੇ ਚਾਹੀਦੇ ਨੇ ਉਹ ਜਿਹੜੇ ਪੂਰੇ ਪ੍ਰੋਫੈਸ਼ਨਲ ਹੋਣ, ਕਿ ਅਗਰ 7 ਵਜੇ ਦਾ ਟਾਈਮ ਆ ਤੇ 7 ਵਜੇ ਪਹੁੰਚੇ ਹੋਣ, ਠੀਕ ਹੈ ਨਾ। ਤੇ ਮਤਲਬ ਜੋ ਵੀ ਸਿਲਸਿਲਾ, ਅਸੀਂ ਹੁਣ ਇੱਥੇ ਹੀ ਨਹੀਂ ਰਹਿਣਾ, ਇਹ ਤਾਂ ਚੱਲਦਾ ਰਹੇਗਾ। ਲੇਕਿਨ ਸਰ ਨਾਲ ਨਾਲ ਸਾਨੂੰ ਇੰਨੇ ਸਾਲ ਹੋ ਗਏ ਅਸੀਂ ਇੱਥੇ ਹੀ ਬੌਂਡ ਹੋਏ ਹਾਂ, ਉੱਥੇ ਹੀ ਜਗ੍ਹਾ ਤੇ। ਅਗਰ ਅਸੀਂ ਆਊਟਡੋਰ ਦਾ ਪ੍ਰੋਗਰਾਮ ਬਣਾਉਣੇ ਦੇ ਇੱਕ ਬੜੀ ਮੁਸ਼ਕਲ ਕਰਦੇ ਹਾਂ, ਦੂਜੀ ਵਾਰੀ ਫੇਰ ਨਹੀਂ ਬੰਦੇ ਲੱਭਦੇ ਸਾਨੂੰ, ਕੋਈ ਉਹ ਲੇਟ ਆ ਕੋਈ ਉਹ ਲੇਟ ਆ। ਅਸੀਂ ਕੁਝ ਹੋਰ ਵੀ ਕਰਨਾ ਵਾ ਉਹਦੇ 'ਚ, ਜਿਹੜਾ ਸਾਡੇ ਨਾਲ ਚੱਲ ਸਕੇਗਾ ਉਸ ਦੌੜ 'ਚ, ਉਸੇ ਸਪੀਡ 'ਚ ਉਹ ਹੀ ਚੱਲੇਗਾ। ਵਰਨਾ ਅਸੀਂ ਜਿਹੜਾ ਪਿੱਛੋਂ ਖਿੱਚ ਕੇ ਲਿਆਉਣਾ ਕਿ ਯਾਰ ਆ ਜਾ, ਉਹ ਅਸੀਂ ਵੀ ਅਗਲੇ ਵੀ ਸਾਰੇ ਲੇਟ ਹੋ ਜਾਂਦੇ ਨੇ, ਠੀਕ ਹੈ ਨਾ। ਤੇ ਉਹ ਇਸ ਤੋਂ ਇਹ ਗੱਲਬਾਤ ਆ, ਤੁਹਾਡੀ ਮਿਹਰਬਾਨੀ ਨੂੰ ਅੰਡਰਸਟੈਂਡ ਕਰਨਾ, ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ। ਤੇ ਮੈਂ ਆ ਗਿਆ, ਹੁਣ ਨਹੀਂ ਕੋਈ ਟੈਨਸ਼ਨ, ਆ ਗਿਆ ਮੈਂ ਆ ਗਿਆ। ਹੋ ਬਤਾ ਇੰਤਜ਼ਾਮ ਕਿਆ ਕਿਆ ਹੈ। ਤੂੰ ਹਾਲੇ ਆਇਆ ਨਹੀਂ, ਤੂੰ ਬੇਟਾ ਹਾਲੇ ਕੱਚਿਆਂ 'ਚ ਵੀ ਨੀਗਾ, ਤੂੰ ਹਾਲੇ ਸਿਰਫ ਇਹ ਖਾਨਾ ਪੂਰੀ ਆ ਕਿ ਚਲੋ ਕੋਈ ਨਹੀਂ ਨਿਭਾ ਲਓ, ਹਾਲੇ ਫਾਈਨਲ ਨਹੀਂ ਹੋਇਆ। ਤੂੰ ਆਇਆ ਨਹੀਂ, ਲਾਇਆ ਗਿਆ ਹੈ। ਹਾਂ, ਤੇ ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਰੱਬ ਰੱਖਾ।